ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੋ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਆ ਇਸ ਵਾਰੀ ਪ੍ਰੈਜ਼ੀਡੈਂਸ਼ੀਅਲ, ਸੋ ਉਹਨਾਂ ਦੀ ਕੱਲ ਇੱਕ ਰੈਲੀ ਸੀ ਮਿਲਵਾਕੀ ਦੇ ਵਿੱਚ, ਤੇ ਉਸ ਰੈਲੀ ਦੇ ਵਿੱਚ ਕਾਫੀ ਵੱਡਾ ਜਿਹੜਾ ਇਕੱਠ ਹੋਇਆ ਹੈਗਾ, ਤੇ ਸੋ ਕਾਫੀ ਜ਼ਿਆਦਾ ਬੂਸਟ ਆ ਕਮਲਾ ਹੈਰਿਸ ਨੂੰ ਮਿਲਿਆ ਹੈਗਾ। ਤੇ ਇਸ ਤੋਂ ਬਾਅਦ ਕਮਲਾ ਹੈਰਿਸ ਹੁਣੀ ਹੁਣ ਇੰਡੀਅਨ ਐਪਲਸ ਨੂੰ ਜਾਣਗੇ, ਤੇ ਆਪਣਾ ਜਿਹੜਾ ਇਹ ਵੀ ਖਬਰ ਆ ਰਹੀ ਹੈ ਵੀ ਜਿੰਨੇ ਕੁ ਉਹਨਾਂ ਨੂੰ ਡੈਲੀਗੇਟ ਚਾਹੀਦੇ ਹੈਗੇ ਆ ਉਹ ਆਲਰੇਡੀ ਕਨਫਰਮ ਹੋ ਚੁੱਕਿਆ ਵੀ ਉਹਨਾਂ ਦੇ ਹੱਕ ਦੇ ਵਿੱਚ ਆਉਣਗੇ। ਸੋ ਲੱਗਦਾ ਵੀ ਉਹਨਾਂ ਨੂੰ ਕੋਈ ਜਿਹੜਾ ਚੈਲੰਜ ਆ ਬਾਹਲਾ ਜ਼ਿਆਦਾ ਉੱਥੇ ਨਹੀਂ ਹੋਊਗਾ। ਦੂਸਰੇ ਪਾਸੇ ਅੱਜ ਇਜ਼ਰਾਈਲ ਦੇ ਜਿਹੜੇ ਨੇਤਨਯਾਹੂ ਆ ਉਹ ਵਾਸ਼ਿੰਗਟਨ DC ਪਹੁੰਚੇ ਹੋਏ ਆ। ਉਹਨਾਂ ਨੇ ਕਾਂਗਰਸ ਨੂੰ ਐਡਰੈਸ ਕਰਨਾ ਹੈਗਾ, ਤੇ ਕਮਲਾ ਹੈਰਿਸ ਨੇ ਬਾਈਕਾਟ ਕੀਤਾ ਆ। ਸੋ ਇਹ ਉਹਨਾਂ ਨੇ ਆਪਣਾ ਸਟੈਂਡ ਬਿਲਕੁਲ ਲਿਆ ਵੀ ਜਿਹੜਾ ਇਜ਼ਰਾਈਲ ਦਾ ਲੀਡਰ ਹੈਗਾ ਆ ਉਹ ਜਿਸ ਹਿਸਾਬ ਦੇ ਨਾਲ ਉਸਨੇ ਜੰਗ ਲਾਈ ਹੋਈ ਆ, ਜਿਸ ਹਿਸਾਬ ਦੇ ਨਾਲ ਗਾਜ਼ਾ ਦੇ ਵਿੱਚ ਲੋਕਾਂ ਦਾ ਕਤਲੇਆਮ ਹੋ ਰਿਹਾ ਆ, ਉਸ ਨੂੰ ਲੈ ਕੇ ਉਹਨਾਂ ਨੇ ਬਾਈਕਾਟ ਕੀਤਾ ਹੈਗਾ ਆ। ਇਸ ਤੋਂ ਬਿਨਾਂ ਹੋਰ ਵੀ ਜਿਹੜੇ ਕਈ ਕਾਂਗਰਸ ਦੇ ਮੈਂਬਰ ਆ ਉਹ ਬਾਈਕਾਟ ਕਰਨ ਜਾ ਰਹੇ ਆ। ਈਵਨ ਬਰਨੀ ਸੈਂਡਰਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਕਿੱਦਾਂ ਅਮਰੀਕਾ ਦੇ ਵਿੱਚ ਆ ਕੇ ਸਾਡੀ ਕਾਂਗਰਸ ਦੇ ਵਿੱਚ ਉਹ ਬੰਦਾ ਐਡਰੈਸ ਕਰ ਸਕਦਾ ਜਿਸ ਨੇ ਸੇਮ ਕੰਮ ਕੀਤਾ ਜੋ ਜਿਹੜੇ ਹਮਾਸ ਦੇ ਬੰਦੇ ਸੀ ਉਹਨਾਂ ਨੇ ਕੀਤਾ ਹੈਗਾ। ਤੇ 30,000 ਤੋਂ ਵੱਧ ਲੋਕਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਬਰਨੀ ਸੈਂਡਰਸ ਆ ਉਹ ਖੁਦ ਜੀਵ ਹੈਗੇ ਆ। ਜੀ ਜੀ ਬਿਲਕੁਲ। ਸੋ ਬੂਸਟ ਤਾਂ ਡੈਫੀਨੇਟਲੀ ਉਹਨਾਂ ਨੂੰ ਮਿਲਿਆ, ਜਿੱਦਾਂ ਆਪਾਂ ਦੱਸਦੇ ਰਹੇ ਹਾਂ ਵੀ ਰਿਕਾਰਡ ਤੋੜ ਇਹਨਾਂ ਦੇ ਰਾਸ਼ੀ ਵੀ ਜਿਹੜੀ ਇਕੱਠੀ ਹੋ ਰਹੀ ਆ। ਉਧਰ ਅੱਜ ਪ੍ਰੈਜ਼ੀਡੈਂਟ ਬਾਈਡਨ ਜੋ ਉਹਨਾਂ ਨੇ ਆਪਣੀ ਚਿੱਠੀ 'ਚ ਕਿਹਾ ਸੀ, ਉਸ ਤੋਂ ਬਾਅਦ ਵੀ ਬੁੱਧਵਾਰ ਨੂੰ ਮੁਲਕ ਨੂੰ ਜਿਹੜਾ ਉਹ ਸੰਬੋਧਨ ਕਰਨ ਜਾ ਰਹੇ ਹੈਗੇ ਆ। ਸੋ ਅੱਜ ਲੋਕਾਂ ਦੀ ਤਾਂਘ ਰਹੇਗੀ ਸੁਣਨ ਨੂੰ ਵੀ ਕਿਹੜੇ ਕਾਰਨਾਂ ਕਰਕੇ ਉਹਨਾਂ ਨੇ ਇਹ ਜਿਹੜੀ ਆਪਣੀ ਕੈਂਡੀਡੇਸੀ ਆ ਉਹ ਛੱਡੀ ਆ, ਇਲੈਕਸ਼ਨ ਨਾ ਲੜਨ ਦਾ ਜਿਹੜਾ ਉਹ ਫੈਸਲਾ ਲਿਆ ਆ। ਕੀ ਸਿਹਤ ਇੱਕ ਕਾਰਨ ਸੀ ਜਾਂ ਕੋਈ ਹੋਰ? ਜੇ ਕੋਈ ਹੋਰ ਕਾਰਨ ਹੁੰਦਾ ਤਾਂ ਕੀ ਇਹਦਾ ਮਤਲਬ ਉੱਥੇ ਨਵੇਂ ਸਵਾਲ ਇਹ ਉੱਠ ਜਾਂਦੇ ਨੇ ਵੀ ਕੀ ਇਹਦਾ ਮਤਲਬ ਇਹ ਆ ਵੀ ਤੁਸੀਂ ਆਪਣੇ ਕੈਂਡੀਡੇਟ ਤੇ ਕੋਈ ਪਾਰਟੀ ਜਿਹੜੀ ਉਹ ਬਦਲਦੀ ਰਹਿ ਸਕਦੀ ਹੈ ਜਿੰਨੀ ਦੇਰ ਤੱਕ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਉਹਨਾਂ ਕੋਲ ਵਿਨਿੰਗ ਕੈਂਡੀਡੇਟ ਜਿਹੜਾ ਉਹ ਆ ਚੁੱਕਾ ਹੈਗਾ ਆ। ਸੋ ਕਾਫੀ ਜਿਹੜੇ ਇੰਟਰਨਲ ਪੋਲੀਟਿਕਸ ਜਿਹੜੀ ਇਹਨਾਂ ਦੀ ਪਾਰਟੀ ਦੀ ਜਾਂ ਡੈਮੋਕ੍ਰੇਸੀ ਦੀ ਜਿਹੜੀ ਗੱਲ ਕਰਦੇ ਆ, ਇਹਨਾਂ ਉੱਤੇ ਵੀ ਜਿਹੜੀ ਨਾਲ ਦੇ ਨਾਲ ਢੁਕਣ ਜਾ ਰਹੀ ਹੈਗੀ ਆ। ਸੋ ਸਿਹਤ ਨਾਸਾਜ਼ ਆ, ਇਹ ਕਿਤੇ ਨਾ ਕਿਤੇ ਇਸ਼ਾਰੇ ਜਿਹੜੇ ਕਾਫੀ ਜ਼ਿਆਦਾ ਮਿਲਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੈਗੇ ਆ। ਜਿੱਦਾਂ ਤੁਸੀਂ ਦੱਸਿਆ ਹੀ ਆ, ਨਿਤਨਿਆਹੂ ਦੇ ਨਾਲ ਨਾ ਮੁਲਾਕਾਤ ਕਰਨ ਦਾ ਜਿਹੜਾ ਉਹ ਫੈਸਲਾ ਲੈਣਾ ਉਸ ਨੂੰ ਲੈ ਕੇ ਆ। ਉਧਰ ਜਿਹੜੇ ਨਿਤਨਿਆਹੂ ਆ ਉਹਨਾਂ ਨੇ ਆ ਕੇ ਇਹ ਬਿਆਨ ਦਿੱਤਾ ਵੀ ਚਾਹੇ ਅਮਰੀਕਾ ਦਾ ਕੋਈ ਵੀ ਅਗਲਾ ਰਾਸ਼ਟਰਪਤੀ ਆਉਂਦਾ ਆ, ਅਮਰੀਕਾ ਇਜ਼ਰਾਈਲ ਜਿਹੜਾ ਆ ਅਮਰੀਕਾ ਦਾ ਬਹੁਤ ਇੱਕ ਚੰਗਾ ਐਲਾਈ ਆ, ਸਾਥੀ ਆ ਮਿਡਲ ਈਸਟ ਦੇ ਵਿੱਚ, ਤੇ ਇਹ ਜਿਹੜਾ ਰਿਸ਼ਤਾ ਇੱਦਾਂ ਹੀ ਜਿਹੜਾ ਉਹ ਚੱਲਦਾ ਰਹੇਗਾ। ਨਿਤਨਿਆਹੂ ਆਪ ਖੁਦ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਆ, ਪ੍ਰੈਸ਼ਰ ਦੇ ਵਿੱਚ ਆ, ਤਾਂ ਜੋ ਕਿਉਂਕਿ ਉਹ ਉੱਥੋਂ ਦੇ ਲੋਕ ਤੇ ਬਾਕੀ ਦੁਨੀਆ ਵੀ ਜਿਹੜੀ ਮੰਗ ਕਰ ਰਹੀ ਆ ਵੀ ਇਹਨਾਂ ਦਾ ਕੋਈ ਨਾ ਕੋਈ ਸ਼ਾਂਤੀ ਸਮਝੌਤਾ ਹੁਣ ਗਾਜ਼ਾ ਪੱਟੀ ਦੇ ਵਿੱਚ ਹਮਾਸ ਦੇ ਨਾਲ ਹੋਣਾ ਚਾਹੀਦਾ ਆ। ਕੱਲ ਹੀ ਆਪਾਂ ਖਬਰ ਕਰਕੇ ਹਟੇ ਆ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਨੇ ਹਿਊਮੈਨੀਟੇਰੀਅਨ ਥਾਂ ਐਲਾਨੀ ਸੀ, ਉਸ ਦੇ ਵਿੱਚ ਵੀ ਸੇਫ ਜ਼ੋਨ ਦੇ ਵਿੱਚ ਵੀ ਜਿਹੜੇ ਇਹਨਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਆ। ਬੀਤੇ ਕੁਛ ਦਿਨਾਂ ਦੇ ਵਿੱਚ ਸ਼ਰਨਾਰਥੀ ਕੈਂਪਾਂ ਦੇ ਨਾਲ ਜਿੱਥੇ ਬੱਚੇ ਖੇਡਦੇ ਆ, ਜਿਹੜੇ ਕੰਮ ਚਲਾਊ ਮਸਜਿਦਾਂ ਜਿਹੜੀਆਂ ਬਣਾਈਆਂ ਆ, ਉੱਥੇ ਵੀ ਇਹਨਾਂ ਨੇ ਹਮਲੇ ਜਿਹੜੇ ਉਹ ਕੀਤੇ ਹੈਗੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਐਨ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ, ਜਦ ਆਪਾਂ ਨੂੰ ਇਹ ਵੀ ਪਤਾ ਹੈ ਵੀ ਅਮਰੀਕਾ ਦੇ ਵਿੱਚ ਜਿਊਜ਼ ਦੀ ਇਜ਼ਰਾਈਲ ਦੇ ਜਿਹੜੇ ਲੋਕਾਂ ਦੀ ਕਾਫੀ ਲੌਬੀ ਇੱਥੇ ਸਟਰੋਂਗ ਆ, ਅਜਿਹੀ ਜਿਹੜਾ ਸਨੱਬ ਕਰਨ ਦੇ ਨਾਲ ਉਹਨਾਂ ਦੀ ਕੈਂਪੇਨ ਦੇ ਉੱਤੇ ਇਸ ਦਾ ਕੀ ਅਸਰ ਪਵੇਗਾ? ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਨੇਤਨਯਾਹੂ ਦਾ ਜਿਹੜਾ ਐਡਰੈਸ ਆ ਉਸ ਨੂੰ ਆਰਗੇਨਾਈਜ਼ ਕੀਤਾ ਹੈ, ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਕਾਂਗਰਸ ਦੇ ਵਿੱਚ ਨਹੀਂ ਹੋਣਗੇ,
ਤੇ ਕਮਲਾ ਹੈਰਿਸ ਵੀ ਨਹੀਂ ਹੋਣਗੇ, ਪਰ ਇਹ ਸੈਪਰੇਟਲੀ ਕਹਿੰਦੇ ਭਈ ਉਹਨਾਂ ਨੂੰ ਮਿਲਣਗੇ। ਤੇ ਇਸੇ ਤਰ੍ਹਾਂ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਰਿਪਬਲਿਕਨ ਪਾਰਟੀ ਦੇ ਆ JD ਵੈਂਸ, ਉਹ ਵੀ ਅਟੈਂਡ ਨਹੀਂ ਕਰਨਗੇ। ਸੋ ਵੱਖ-ਵੱਖ ਜਗ੍ਹਾ ਦੇ ਉੱਤੇ ਕੈਂਪੇਨ ਵੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ, ਪਰ ਅੱਜ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਹੋ ਰਹੇ ਆ। ਬਹੁਤ ਸਾਰੇ ਜਿਹੜੇ ਕਾਰਾਂ ਆ ਉਹਨਾਂ ਦੇ ਉੱਤੇ ਵੱਡੇ ਵੱਡੇ ਬੈਨਰਸ ਲੱਗੇ ਹੋਏ ਹੈਗੇ ਆ, ਨੋ ਮੋਰ ਬੌਮਸ ਫॉर ਨੇਤਨਯਾਹੂ ਕਰਕੇ ਬਿਲਬੋਰਡ ਜਿਹੜੇ ਆ ਉਹ ਲੱਗੇ ਹੋਏ ਹੈਗੇ ਆ। ਸੋ ਫਾਰ ਜੋ ਕਮਲਾ ਹੈਰਿਸ ਆ ਉਹਨਾਂ ਦੀ ਕੈਂਪੇਨ ਕਾਫੀ ਜ਼ੋਰ ਫੜ ਰਹੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ $100 ਮਿਲੀਅਨ ਤੋਂ ਵੱਧ ਉਹਨਾਂ ਨੇ ਇਕੱਠਾ ਕਰ ਲਿਆ ਆ। ਮਿਲਵਾਕੀ 'ਚ ਬੜੀ ਤਕੜੀ ਉਹਨਾਂ ਦੀ ਜਿਹੜੀ ਰੈਲੀ ਰਹੀ ਹੈਗੀ ਆ, ਕਿਉਂਕਿ ਵਿਸਕੌਨਸਨ ਸਟੇਟ ਜਿਹੜੀ ਆ ਇਹ ਸਵਿੰਗ ਸਟੇਟ ਹੈਗੀ ਆ, ਪਹਿਲਾਂ ਰਿਪਬਲਿਕਨ ਹੁੰਦੀ ਸੀ। ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵੀ ਮਿਲਵਾਕੀ 'ਚ ਹੋਈ ਸੀ, ਉੱਥੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਕਾਫੀ ਵੱਡਾ ਬੂਸਟ ਮਿਲਿਆ ਸੀ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਇਲੈਕਸ਼ਨ ਕੈਂਪੇਨ ਕਿੱਧਰ ਨੂੰ ਜਾਂਦੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਉਹ ਕਮਲਾ ਹੈਰਿਸ ਉਹਨਾਂ ਦੇ ਨਾਲ ਡਿਬੇਟ ਕਰਨਗੇ, ਤੇ ਉਹਨਾਂ ਨੇ ਕਿਹਾ ਹਾਂ ਇੱਕ ਡੈਮੋਕ੍ਰੇਸੀ ਦਾ ਹਿੱਸਾ ਹੈਗਾ ਆ, ਮੈਂ ਬਿਲਕੁਲ ਉਹਨਾਂ ਦੇ ਨਾਲ ਡਿਬੇਟ ਕਰਨ ਦੇ ਲਈ ਤਿਆਰ ਹੈਗਾ। ਜੀ ਬਿਲਕੁਲ, ਜਿਹੜੀ ਕਮਲਾ ਹੈਰਿਸ ਆ ਉੱਥੇ ਇੱਕ ਸੋਰੋਰਿਟੀ ਨੂੰ ਸੰਬੋਧਨ ਜਿਹੜਾ ਉਹ ਕਰਨ ਜਾ ਰਹੇ ਆ, ਜ਼ੈਟਾ ਫਾਈ ਬੈਟਾ ਸੋਰੋਰਿਟੀ ਆ ਉੱਥੇ ਇੰਡੀਆਨਾਪੋਲਿਸ ਦੇ ਵਿੱਚ। ਫਿਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਉਹ ਹਿਊਸਟਨ ਟੈਕਸਸ ਨੂੰ ਜਾਣਗੇ, ਜਿੱਥੇ ਟੀਚਰਸ ਯੂਨੀਅਨ ਦੀ ਜਿਹੜੀ ਕਨਵੈਨਸ਼ਨ ਆ ਉੱਥੇ ਉਹ ਸੰਬੋਧਨ ਕਰਨਗੇ। ਕਾਫੀ ਜ਼ਿਆਦਾ ਜਿਹੜੇ ਲੇਬਰ ਗਰੁੱਪਸ ਆ, ਯੂਨੀਅਨ ਗਰੁੱਪਸ ਆ, ਉਹਨਾਂ ਦੀ ਆਲਰੇਡੀ ਸਮਰਥਨ ਮਿਲ ਚੁੱਕਾ ਹੈਗਾ ਆ ਜਿਹੜੀ ਇਸ ਟਾਈਮ ਕਮਲਾ ਹੈਰਿਸ ਆ ਉਸ ਦੇ ਵੱਲ ਨੂੰ। ਉਧਰ ਜਿਹੜੀ ਨਵੀਂ ਚੀਜ਼ ਪਤਾ ਲੱਗ ਰਹੀ ਆ, ਜਿਹੜਾ ਪ੍ਰੋਜੈਕਟ 2025 ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਤਰਫਾ ਗੱਲ ਆ, ਖਾਸ ਕਰਕੇ ਬਹੁਤ ਹੀ ਜ਼ਿਆਦਾ ਰਾਈਟ ਵਿੰਗ ਕੰਜ਼ਰਵੇਟਿਵ ਜਾਂ ਕਹਿ ਲਓ ਵੀ ਇਮੀਗ੍ਰੇਸ਼ਨ ਦੇ ਉਲਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਸ ਤੋਂ ਟਰੰਪ ਉਹਨਾਂ ਨੇ ਆਪਣੀ ਜਿਹੜੀ ਦੂਰੀ ਬਣਾਈ ਸੀ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਮੇਰਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਉਸ ਦਾ ਜਿਹੜਾ ਆਰਕੀਟੈਕਟ ਕੈਵਿਨ ਰੌਬਰਟਸ, ਉਸ ਦੀ ਕਿਤਾਬ ਆ ਰਹੀ ਆ। ਤੇ JD ਵੈਂਸ ਜੋ ਕਿ ਰਿਪਬਲਿਕਨ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ, ਉਹਨਾਂ ਨੇ ਉਸ ਦੇ ਲਈ ਫੋਰਵਰਡ ਵੀ ਜਿਹੜਾ ਉਹ ਲਿਖਿਆ, ਯਾਨੀ ਕਿ ਕਿਤਾਬ ਦੇ ਵਿੱਚ ਉਸ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਤੇ ਨਾਲ ਦੇ ਨਾਲ ਉਹਦੇ ਰਾਈਟਰ ਦੀ ਜਿਹੜੀ ਸ਼ਲਾਘਾ ਕਰਦੇ ਹੋਏ ਉਹਦੇ ਲਈ ਕੁਝ ਅੱਖਰ ਜਿਹੜੇ ਉਹ ਲਿਖੇ ਨੇ ਉਸ ਕਿਤਾਬ 'ਚ ਕੀ ਹੈਗਾ। ਸੋ ਕੀ ਇਹ ਉਹਨਾਂ ਨੂੰ ਬਾਈਟ ਕਰੂਗਾ ਬਾਅਦ ਦੇ ਵਿੱਚ, ਇਹ ਜਿਹੜਾ ਦੇਖਣ ਵਾਲੀ ਗੱਲ ਜਿਹੜੀ ਹੋ ਰਹੇਗੀ। ਸੋ ਇੱਕ ਜਿਹੜੇ ਸਾਬਕਾ ਚੀਜ਼ ਜਿਹੜੀ ਹੈ, ਚਰਚਾ ਜਿਹੜੀ ਉਹ ਨਵੀਂ ਚੱਲ ਪਈ ਹਰਜੋਤ ਸਿੰਘ ਜੀ, ਨਿੱਕੀ ਹੇਲੀ ਦੇ ਜਿਹੜੇ ਵੋਟਰਸ ਆ, ਹੇਲੀ ਵੋਟਰਸ ਫਾਰ ਹੈਰਿਸ, ਇਹ ਕਿਸੇ ਨੇ ਜਿਹੜੀ ਉਹ ਪ੍ਰੈਸ ਸਟੇਟਮੈਂਟ ਜਿਹੜੀ ਆ ਉਹ ਜਾਰੀ ਜਿਹੜੀ ਉਹ ਕਰਾ ਦਿੱਤੀ, ਜਾਂ ਉਸ ਨੂੰ ਕਹਿ ਸਕਦੇ ਆ ਵੀ ਇਸ ਤਰੀਕੇ ਦੇ ਨਾਲ ਜਾਰੀ ਕਰਾ ਦਿੱਤਾ, ਕਹਿ ਦਿੱਤਾ, ਟ੍ਰੈਂਡ ਕਰਾ ਦਿੱਤਾ। ਫਿਰ ਇਵੈਂਚੁਅਲੀ ਇਹਨਾਂ ਨੂੰ ਕਰਨਾ ਪਿਆ, ਕਹਿਣਾ ਪਿਆ ਵੀ ਨਹੀਂ ਸਾਡੇ ਜਿਹੜੇ ਵੋਟਰਸ ਆ ਉਹ ਉਹਨਾਂ ਨੂੰ ਵੋਟ ਨਹੀਂ ਪਾਉਣਗੇ, ਕਿਉਂਕਿ ਰੀਸੈਂਟਲੀ ਨਿੱਕੀ ਹੈਲੀ ਜੋ ਕਿ ਅਨਫਿਟ ਕਹਿੰਦੇ ਸੀਗੇ ਪ੍ਰੈਜ਼ੀਡੈਂਟ ਟਰੰਪ ਨੂੰ ਪ੍ਰੈਜ਼ੀਡੈਂਸੀ ਦੇ ਇਸ ਵਾਰ ਉਮੀਦਵਾਰ ਦੇ ਤੌਰ ਦੇ ਉੱਤੇ, ਉਹਨਾਂ ਨੇ ਆਪਣਾ ਜਿਹੜਾ ਸਮਰਥਨ ਹੈ ਟਰੰਪ ਹੋਣਾ ਨੂੰ ਆਲਰੇਡੀ ਦੇ ਦਿੱਤਾ ਆ। ਪ੍ਰਾਇਮਰੀਜ਼ ਦੇ ਵਿੱਚ ਵੀ ਜਦੋਂ ਇਹਨਾਂ ਨੇ ਡ੍ਰੌਪ ਆਊਟ ਕੀਤਾ ਸੀ ਨਿੱਕੀ ਹੇਲੀ ਨੇ, ਤਾਂ ਉਦੋਂ ਵੀ ਨਿੱਕੀ ਹੇਲੀ ਦੇ ਜਿਹੜੇ ਵੋਟਰਸ ਦੇ ਵਿੱਚ ਇਹ ਦੁਵਿਧਾ, ਇਹ ਦਵੰਦ ਜਿਹੜਾ ਉਹ ਬਣਿਆ ਸੀਗਾ ਵੀ ਵੋਟ ਉਹਨਾਂ ਨੇ ਕਿਸ ਨੂੰ ਪਾਉਣੀ ਹੈਗੀ ਆ। ਸੋ ਨੋ ਡਾਊਟ ਹਾਫ ਬਲੈਕ ਹਾਫ ਏਸ਼ੀਅਨ ਮੂਲ ਦੀ ਜਿਹੜੀ ਹੋਣ ਕਰਕੇ ਕਮਲਾ ਹੈਰਿਸ ਇੱਕ ਇਹ ਵਾਲੇ ਖਾਸ ਵਰਗ ਦੇ ਉੱਤੇ ਜ਼ਰੂਰ ਚਰਚਾ ਜਿਹੜੀ ਆ ਉਹ ਬਟੋਰ ਰਹੀ ਆ, ਉਸ ਦਾ ਸਮਰਥਨ ਜਿਹੜਾ ਪ੍ਰਾਪਤ ਕਰ ਰਹੀ ਆ। ਤੇ ਹੁਣ ਟਰੰਪ ਹੋਣਾ ਦੇ ਨਾਲ ਹੈਡ ਟੂ ਹੈਡ ਕੀ ਮੈਚ ਜਿਹੜਾ ਉਹ ਰਹੇਗਾ, ਇਹ ਦੇਖਣ ਵਾਲੀ ਗੱਲ ਆ। ਇਹ ਜ਼ਰੂਰ ਹਰਜੋਤ ਸਿੰਘ ਵੀ ਟਰੰਪ ਹੋਣਾ ਨੇ ਜਦ ਇਹ ਐਲਾਨ ਹੋਇਆ ਸੀ, ਐਂਡੋਰਸ ਕੀਤਾ ਸੀ ਬਾਈਡਨ ਹੋਣਾ ਨੇ ਕਮਲਾ ਹੈਰਿਸ ਨੂੰ, ਤਾਂ ਕਹਿੰਦੇ ਵੀ ਮੈਨੂੰ ਤਾਂ ਇਸ ਨੂੰ ਹਰਾਉਣਾ ਹੋਰ ਵੀ ਸੌਖਾ ਆ। ਸੋ ਅਸਲ ਦੇ ਵਿੱਚ ਕੀ ਬਣੂਗਾ ਨਵੰਬਰ ਦੇ ਵਿੱਚ, ਇਹ ਹੁਣ ਦੇਖਣ ਵਾਲੀ ਜਿਹੜੀ ਇਹ ਗੱਲ ਰਹੇਗੀ। ਜੀ ਸੋ ਬਿਲਕੁਲ ਜਿਹੜੇ ਰਿਪਬਲਿਕਨਸ ਆ ਉਹ ਸਲੈਮ ਕਰ ਰਹੇ ਆ ਕਮਲਾ ਹੈਰਿਸ ਨੂੰ ਕਿ ਉਹ ਨੇਤਨਯਾਹੂ ਦੇ ਐਡਰੈਸ ਦੇ ਵਿੱਚ ਜਿਹੜੀ ਹਾਜ਼ਰ ਨਹੀਂ ਹੋ ਰਹੀ ਹੈਗੀ। ਜਿਹੜੇ ਬਾਈਡਨ ਹੁਣੀ ਆ ਉਹ ਕਹਿੰਦੇ ਆ ਵੀ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਵਾਈਟ ਹਾਊਸ ਦੇ ਵਿੱਚੋਂ ਐਡਰੈਸ ਕਰਨਗੇ ਨੇਸ਼ਨ ਨੂੰ, ਉਹਦੇ 'ਚ ਉਹ ਆਪਣਾ ਕਾਰਨ ਦੱਸਣਗੇ ਕਿਉਂ ਨਹੀਂ ਉਹ ਇਲੈਕਸ਼ਨ ਦੇ ਵਿੱਚ ਆ ਰਿਹਾ, ਕਿਉਂ ਉਹਨਾਂ ਨੇ ਡ੍ਰੌਪ ਕਰ ਦਿੱਤਾ ਆ। ਹਿਲਰੀ ਕਲਿੰਟਨ ਨੇ ਕਮਲਾ ਹੈਰਿਸ ਦੀ ਕਾਫੀ ਜ਼ਿਆਦਾ ਜਿਹੜੀ ਸਪੋਰਟ ਕੀਤੀ ਆ। ਨਿਊਯਾਰਕ ਟਾਈਮਸ ਦੇ ਵਿੱਚ ਉਹਨਾਂ ਨੇ ਆਰਟੀਕਲ ਲਿਖਿਆ ਹੈਗਾ ਵੀ ਇਹ ਹੁਣ ਰਾਈਟ ਟਾਈਮ ਆ ਕਮਲਾ ਹੈਰਿਸ ਦੀ ਸਪੋਰਟ ਕਰਨ ਦਾ।
ਕਮਲਾ ਹੈਰਿਸ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਪੋਜ਼ਿਟਿਵ ਪ੍ਰੈਸ ਜਿਹੜਾ ਮਿਲਿਆ ਹੈਗਾ, ਸੁਨਾਮੀ ਆਫ ਪੋਜ਼ਿਟਿਵ ਪ੍ਰੈਸ। ਸਹੀ ਗੱਲ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਮਲਾ ਹੈਰਿਸ ਨੂੰ ਉਹਨਾਂ ਦੇ ਬਾਬਤ ਕਿਹਾ ਵੀ ਇਹਨਾਂ ਨੇ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਇਲੀਗਲੀ ਬਾਰਡਰ ਤੋਂ ਬਾੜ ਦਿੱਤੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਤੁਹਾਡੇ ਟਾਈਮ ਦੇ ਉੱਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੋੜ ਦਿੱਤਾ ਗਿਆ ਸੀ, ਬੱਚਿਆਂ ਨੂੰ ਅਲੱਗ ਰੱਖਿਆ ਗਿਆ ਸੀ। ਜੇ ਉਹ ਸੇਮ ਹੀ ਜਿਹੜੀ ਸਟੇਟਮੈਂਟ ਹੁੰਦੀ ਹੈਗੀ ਆ ਡੈਮੋਕ੍ਰੇਟਸ ਦੀ, ਉਹਨਾਂ ਨੇ ਉਹੀ ਜਾਰੀ ਕੀਤੀ ਹੈਗੀ ਆ। ਸੋ 8 ਵਜੇ ਸ਼ਾਮ ਨੂੰ ਜਿਹੜਾ ਈਸਟਰਨ ਸਟੈਂਡਰਡ ਟਾਈਮ ਆ, ਉਸ ਟਾਈਮ ਦੇ ਉੱਤੇ ਆਪਾਂ ਸੁਣਾਂਗੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਕੀ ਵਿਚਾਰ ਆਪਣੇ ਰੱਖਦੇ ਹੈਗੇ ਜੀ। 126 ਮਿਲੀਅਨ ਹਰਜੋਤ ਸਿੰਘ ਜੀ ਇਨਫੈਕਟ ਕਮਲਾ ਹੈਰਿਸ ਦੇ ਕੈਂਪੇਨ ਨੇ ਆਲਰੇਡੀ ਰੇਜ਼ ਕਰ ਲਏ ਆ। ਕੱਲ 100 ਮਿਲੀਅਨ ਤੱਕ ਸੀਗਾ ਤੇ ਉਸ ਦੇ ਵਿੱਚ 25-26 ਮਿਲੀਅਨ ਦਾ ਹੋਰ ਇਜ਼ਾਫਾ ਜਿਹੜਾ ਹੋ ਚੁੱਕਾ 3 ਦਿਨਾਂ ਦੇ ਵਿੱਚ। ਇਹ ਵੀ ਇੱਕ ਨਵੇਂ ਤੋਂ ਨਵਾਂ ਜਿਹੜਾ ਉਹ ਰਿਕਾਰਡ ਬਣ ਰਿਹਾ ਹੈਗਾ ਆ। ਸੋ ਅਮਰੀਕਾ ਦੇ ਵਿੱਚ ਵੀ ਇਲੈਕਸ਼ਨਾਂ ਡਾਲਰ ਦੇ ਨਾਲ ਹੀ ਜਿੱਤ ਹੁੰਦੀਆਂ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹਰ ਇੱਕ ਤੁਸੀਂ ਦੇਖ ਲਓ ਵੀ ਕੈਂਡੀਡੇਟ ਆਫ ਫੰਡ ਰੇਜ਼ਿੰਗ ਦੇ ਵਿੱਚ ਹੀ ਲੱਗਾ ਜਿਹੜਾ ਉਹ ਹੁੰਦਾ ਆ। ਜਿੱਥੇ ਵੀ ਜਾ ਕੇ ਬਿਆਨ ਦੇਣੇ ਆ ਤੇ ਉੱਥੋਂ ਚੈੱਕ ਜਿਹੜੇ ਉਹ ਨਾਲ ਲੈ ਕੇ ਉਹਨਾਂ ਨੇ ਆਉਣੇ ਹੁੰਦੇ ਆ। ਇਹ ਵੀ ਬੀਤੇ ਦਿਨਾਂ 'ਚ ਜਿਹੜੀ ਹਰਜੋਤ ਸਿੰਘ ਜੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸੀ, ਟਰੰਪ ਹੁਣਾਂ ਨੇ ਖੁਦ, ਉਹਨਾਂ ਦੇ ਪਰਿਵਾਰ ਦੇ ਹੋਰ ਕਈ ਜੀਆਂ ਨੇ ਕਮਲਾ ਹੈਰਿਸ ਜਦ ਉਹ ਇਲੈਕਸ਼ਨ ਰਨ ਕਰ ਰਹੀ ਸੀ ਉਹਦੇ ਲਈ ਖੁਦ ਆਪ ਜਿਹੜੀ ਆ ਉਹ ਡੋਨੇਸ਼ਨਸ ਜਿਹੜੀਆਂ ਉਹ ਘੱਲੀਆਂ ਸੀਗੀਆਂ। $6,000 ਤੱਕ ਖੁਦ ਟਰੰਪ ਹੁਣਾਂ ਨੇ ਡੋਨੇਟ ਕੀਤਾ ਆ ਕਮਲਾ ਹੈਰਿਸ ਦੇ ਕੈਂਪੇਨ ਦੇ ਵਿੱਚ। ਸੋ ਉਹ ਡੈਮੋਕ੍ਰੇਟ ਕਈ ਜਿਹੜੇ ਹੁਣ ਉਹ ਵੀ ਇਸ ਗੱਲ ਨੂੰ ਜਿਹੜਾ ਮੋਹਰੇ ਲਿਆ ਕੇ ਪੇਸ਼ ਕਰ ਰਹੇ ਹੈਗੇ ਆ। ਜਿਹੜੇ ਸਾਡੇ ਸਰੋਤੇ ਸੈਕਰਾਮੈਂਟੋ ਏਰੀਏ ਦੇ ਵਿੱਚ ਹੈਗੇ ਆ, ਸੈਕਰਾਮੈਂਟੋ 'ਚ ਹਾਈਵੇ ਜਿਹੜਾ 50 ਆ, ਉੱਥੇ ਟ੍ਰੈਫਿਕ ਬਹੁਤ ਸਲੋ ਚੱਲ ਰਿਹਾ, ਕਾਫੀ ਬੈਕਅਪ ਹੈਗਾ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਵੀ ਉੱਥੇ ਹਾਰਬਰ ਬੁਲੇਵਰਡ ਦੇ ਉੱਤੇ ਜਿਹੜਾ ਆ ਕਾਫੀ ਵੱਡਾ ਜਿਹੜਾ ਐਕਸੀਡੈਂਟ ਹੋਇਆ। ਈਵਨ ਦੋ ਲੇਨਸ ਖੋਲ ਦਿੱਤੀਆਂ ਗਈਆਂ ਆ, ਪਰ ਟ੍ਰੈਫਿਕ ਹਜੇ ਵੀ ਬਹੁਤ ਆ। ਸੋ ਜਿੰਨੇ ਵੀ 50 80 ਸੈਕਰਾਮੈਂਟੋ ਦੇ ਵਿੱਚ ਹੈਗੇ ਆ, ਜ਼ਰੂਰ ਟ੍ਰੈਫਿਕ ਚੈੱਕ ਕਰ ਲਓ, ਕਿਉਂਕਿ ਨਹੀਂ ਤਾਂ ਕਈ ਵਾਰ ਘੰਟਿਆਂ ਬੱਧੀ ਟ੍ਰੈਫਿਕ 'ਚ ਬੰਦਾ ਫਸਿਆ ਰਹਿੰਦਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ ਕਿ ਇਸ ਔਰਤ ਦੀ ਜਿਹੜੀ ਖਬਰ ਆ ਰਹੀ ਆ ਜਿਸ ਨੇ ਅਮਰੀਕਨ ਆਰਮੀ ਤੋਂ $109 ਮਿਲੀਅਨ ਚੋਰੀ ਕੀਤੇ। ਇਸ ਦਾ ਇੱਕ ਡਿਫਰੈਂਟ ਨਾਂ ਗੂਚੀ ਗੋਡਸ ਕਰਕੇ ਵੀ ਜਿਹੜਾ ਉਹ ਇਹ ਜਾਣੀ ਜਾਂਦੀ ਆ। ਤੇ ਹੁਣ 57 ਸਾਲਾਂ ਦੀ ਯੈਨਟ ਯਾਮਾਨਾਕਾ ਮੈਲੋ, ਇਸ ਨੂੰ 15 ਸਾਲਾਂ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਸਜ਼ਾ ਸੁਣਾਈ ਗਈ ਆ। 5 ਚਾਰਜਸ ਦੇ ਉੱਤੇ 5 ਕਾਊਂਟ ਆਫ ਮੇਲ ਫਰਾਡ ਦੇ ਵਿੱਚ ਇਹ ਕਨਵਿਕਟ ਹੋਈ ਆ ਤੇ ਇਸ ਤੋਂ ਇਲਾਵਾ 5 ਹੋਰ ਕਾਊਂਟ ਫਾਈਲਿੰਗ ਫਾਲਸ ਟੈਕਸ ਰਿਟਰਨ ਜਿਹੜੀ ਇਸ ਸਕੀਮ ਦੇ ਬਾਬਤ ਇਹਨੇ ਜਿਹੜੀ ਚਲਾਈ ਸੀ ਉਸ ਦੇ ਲਈ ਇਸ ਨੂੰ ਜਿਹੜਾ ਉਹ ਦੋਸ਼ੀ ਪਾਇਆ ਗਿਆ ਹੈਗਾ ਆ। 6 ਸਾਲ ਤੱਕ ਇਸ ਨੇ ਜਿਹੜੀ ਇਹ ਸਕੀਮ ਚਲਾਈ, US ਆਰਮੀ ਦੇ ਦੁਆਰਾ ਇਸ ਨੂੰ ਇੰਪਲੋਈ ਕੀਤਾ ਗਿਆ ਹੋਇਆ ਸੀ, ਉਸ ਦੀ ਇਹ ਕੰਮ ਕਰਨ ਵਾਲੀ ਸੀ। ਵੈਸਟਰਨ ਡਿਸਟ੍ਰਿਕਟ ਆਫ ਟੈਕਸਸ ਦੇ US ਅਟਾਰਨੀ ਆਫਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਮੈਲੋ ਫਾਈਨੈਂਸ਼ੀਅਲ ਮੈਨੇਜਰ ਦੇ ਲਈ ਐਜ਼ ਅ ਫਾਈਨੈਂਸ਼ੀਅਲ ਮੈਨੇਜਰ ਕੰਮ ਕਰਦੀ ਸੀ ਆਰਮੀ ਮੋਰਲ ਵੈਲਫੇਅਰ ਰੀਕ੍ਰੀਏਸ਼ਨ ਪ੍ਰੋਗਰਾਮ ਫੋਰਟ ਸੈਮ ਹਿਊਸਟਨ ਸੈਨ ਅੰਟੋਨੀਓ ਦੇ ਵਿੱਚ। ਕਹਿੰਦੇ ਖਾਸ ਕਰਕੇ ਜਿਹੜੇ ਬੱਚੇ ਤੇ ਯੂਥ ਸਰਵਿਸਿਜ਼ ਆ ਉਸ ਦੇ ਉੱਤੇ ਇਸ ਦਾ ਫੋਕਸ ਹੁੰਦਾ ਸੀ। ਇਸ ਨੇ ਇੱਕ ਆਪਣਾ ਬਿਜ਼ਨਸ ਬਣਾਇਆ ਦਸੰਬਰ 2016 ਦੇ ਵਿੱਚ, ਜਿਸ ਨੂੰ ਇਹਨੇ ਨਾਮ ਦਿੱਤਾ ਸੀ ਚਾਈਲਡ ਹੈਲਥ ਐਂਡ ਯੂਥ ਲਾਈਫ ਲੌਂਗ ਡਿਵੈਲਪਮੈਂਟ। ਤੇ ਇਹਦੇ ਵਿੱਚ ਕਹਿੰਦੇ ਵੀ ਇਹ ਸਕੈਮ ਦਾ ਬੇਸਿਕਲੀ ਫਰੰਟ ਸੀ, ਚਿਹਰਾ ਜਿਹੜਾ ਇਸ ਨੇ ਬਣਾਇਆ ਸੀ। ਇਸ ਦੇ ਜ਼ਰੀਏ ਇਸ ਨੇ ਮਿਲਟਰੀ ਦੇ ਕੋਲੋਂ ਜਿਹੜੇ ਗ੍ਰਾਂਟ ਮਿਲਦੀਆਂ ਆ ਉਹਦੇ ਵਿੱਚ ਧਾਂਦਲੀਆਂ ਕਰਕੇ ਗਲਤ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਕੇ ਮਿਲੀਅਨਸ ਆਫ ਡਾਲਰ ਜਿਹੜੇ ਆ ਫਰਾਡੂਲੈਂਟਲੀ ਧੋਖੇਧੜੀ ਦੇ ਨਾਲ ਇਕੱਠੇ ਕੀਤੇ, ਕਿਉਂਕਿ ਇਸ ਦੀ ਆਪਣੀ ਆਰਮੀ ਦੇ ਵਿੱਚ ਵੀ ਪੋਜੀਸ਼ਨ ਸੀਗੀ। ਕਹਿੰਦੇ ਵੀ ਇਨਸਟੈਂਟ ਇਹ ਜਿਹੜੀ ਗ੍ਰਾਂਟ ਬਣੀ ਇਹਨੇ ਆਪਣੇ ਬਿਜ਼ਨਸ ਨੂੰ ਜਿਹੜੀ ਮਿਲੀ ਸੀ ਯੂਥ ਤੇ ਫੈਮਿਲੀ ਸਰਵਿਸਿਜ਼ ਤੇ ਵਰਤਣ ਦੀ ਬਜਾਏ ਇਸ ਨੇ ਜਿੰਨੇ ਵੀ ਗ੍ਰਾਂਟ ਦੇ ਚੈੱਕ ਸੀਗੇ ਉਹ ਆਪਣੇ ਪਰਸਨਲ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਲਏ। ਇਸ ਤੋਂ ਬਾਅਦ ਦੇ ਵਿੱਚ ਲਗਜ਼ਰੀਜ਼ ਦੇ ਉੱਤੇ, ਕਲੋਥਿੰਗ, ਵਹੀਕਲ, ਰੀਅਲ ਅਸਟੇਟ, ਮੈਂਸ਼ਨਸ ਦੇ ਉੱਤੇ ਖਰੀਦੇ। ਅਕਸਰ ਜਿਹੜੇ ਹਰਜੋਤ ਸਿੰਘ ਜੀ ਧੋਖਾਧੜੀ ਕਰਨ ਵਾਲੇ ਅਜਿਹੀਆਂ ਗੱਲਾਂ ਦੇ ਵਿੱਚ ਆਪਣੇ ਜਾਲ ਦੇ ਵਿੱਚ ਆਪ ਵੀ ਜਿਹੜੇ ਉਹ ਫਸ ਜਾਂਦੇ ਆ ਵੀ ਭਾਈ ਪਤਾ ਨਹੀਂ ਲੱਗਣਾ ਵੀ ਗ੍ਰਾਂਟ ਮਨੀ ਤੁਸੀਂ ਕਿਹੜੇ ਜਿਹੜੇ ਆ ਉਹ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਰਹੇ ਆ। ਕਹਿੰਦੇ ਵੀ ਇਹਨੇ 82 ਗੱਡੀਆਂ ਖਰੀਦੀਆਂ, ਜਿਸ 'ਚ ਮਾਜ਼ਰਾਟੀ, ਮਰਸੀਡੀਜ਼ 1954 ਦੀ, ਕਾਰਵੈਟ, ਫਰਾਰੀ, ਫਰਾਟੈਲੀ ਮੋਟਰਸਾਈਕਲ ਤੱਕ ਵੀ ਜਿਹੜਾ ਉਹ ਸ਼ਾਮਲ ਸੀ। 2022 ਵਿੱਚ ਤਾਂ ਇਹਨੇ ਹੱਦ ਕਰਤੀ, ਇੱਕ ਦਿਨ ਦੇ ਵਿੱਚ $9,23,000 ਦੀ
ਜਿਊਲਰੀ ਹੀ ਜਿਹੜੀ ਇਸ ਬੀਬੀ ਨੇ ਖਰੀਦ ਲਈ ਸੀਗੀ। ਇਹ 49 ਜਿਹੜੇ ਕਹਿੰਦੇ ਇੰਡੀਵਿਜੂਅਲ ਇੰਸਟੈਂਸ, ਤਕਰੀਬਨ ਅੱਧਾ ਸ਼ਤਾਬਦੀ ਜਾਂ ਕਹਿ ਲਓ ਵੀ ਅੱਧਾ ਸੈਂਕੜਾ ਜਿਹੜਾ ਆ ਉਸਨੇ ਇੰਨੇ ਜਿਹੜੇ ਉਹ ਫਰਾਡ ਕੀਤੇ 6 ਸਾਲਾਂ ਦੇ ਵਿੱਚ, ਜਿੰਨੀ ਦੇਰ ਤੱਕ ਇਸ ਦਾ ਆਪਰੇਸ਼ਨ ਸੀਗਾ। 117 ਮਿਲੀਅਨ ਡਾਲਰ ਦੀਆਂ ਜਿਹੜੀਆਂ ਗ੍ਰਾਂਟ ਪੇਮੈਂਟਸ ਇਸਨੇ ਆਰਮੀ ਦੇ ਕੋਲੋਂ ਜਿਹੜੀਆਂ ਇਹਨੇ ਮੰਗ ਕੀਤੀ, ਜਿਹਦੇ ਵਿੱਚੋਂ ਇਹਨੂੰ 109 ਮਿਲੀਅਨ ਡਾਲਰ ਜਿਹੜੇ ਉਹ ਲੱਗੇ। ਤੇ ਸਕੈਮ ਨੂੰ ਕਵਰ ਅਪ ਕਰਨ ਦੇ ਲਈ 2017, 19, 20, 21, 22 ਦੇ ਵਿੱਚ ਗਲਤ ਇਨਕਮ ਟੈਕਸ ਰਿਟਰਨ ਜਿਹੜੀ ਉਹ ਭਰਦੀ ਰਹੀ ਆ। US ਦੇ ਜਿਹੜੇ ਅਟਰਨੀ ਜੇਮੀ ਐਸਪਰਾਜ਼ਾ, ਉਹਨਾਂ ਨੇ ਕਿਹਾ ਵੀ ਜੈਨਟ ਮੈਲੋ ਨੇ ਸਰਕਾਰ ਨੂੰ, ਉਹਦੇ ਟਰਸਟ ਨੂੰ ਜਿਹੜਾ ਉਹ ਧੋਖਾ ਦਿੱਤਾ ਆ। ਇਸ ਲਈ ਇਸ ਨੂੰ ਜਿਹੜੀ ਇਹ ਹੁਣ ਸਜ਼ਾ ਅਸੀਂ ਲੰਬੀ ਤੋਂ ਲੰਬੀ ਮੰਗ ਰਹੇ ਸੀ ਤੇ ਅਦਾਲਤ ਨੇ ਇਵੈਂਚੁਅਲੀ ਇਸ ਨੂੰ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੁਣ ਸੁਣਾਈ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕਰਾਊਡ ਸਟ੍ਰਾਈਕ ਕੰਪਨੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ IT ਦਾ ਆਊਟੇਜ ਹੋਇਆ ਸੀ, ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਸ਼ਟਡਾਊਨ ਹੀ ਹੋ ਗਈਆਂ ਸੀ। ਈਵਨ ਫਲਾਈਟਸ ਬਹੁਤ ਸਾਰੀਆਂ ਜਿਹੜੀਆਂ ਡਿਲੇ ਹੋ ਗਈਆਂ, ਸ਼ਟਡਾਊਨ ਹੋ ਗਈਆਂ। ਉਹਦੇ ਸੰਬੰਧ ਦੇ ਵਿੱਚ ਸਾਈਬਰ ਸਿਕਿਉਰਿਟੀ ਗਰੁੱਪ ਜਿਹੜੀ ਕਰਾਊਡ ਸਟ੍ਰਾਈਕ ਆ, ਉਹ ਕਹਿੰਦੇ ਆ ਵੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਟੈਸਟਿੰਗ ਤੇ ਸਟੈਗਰ ਅਪਡੇਟਸ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦਾ ਜਿਹੜਾ ਹਿੱਟ ਆ ਉਹ ਨਾ ਹੋਵੇ। ਟੈਕਸਸ ਬੇਸਡ ਕਰਾਊਡ ਸਟ੍ਰਾਈਕ ਨੇ ਇਹ ਕਿਹਾ ਆ ਉਹਨਾਂ ਦੀ ਇੰਟਰਨਲ ਟੈਸਟਿੰਗ ਉਹ ਬਿਲਕੁਲ ਅਪਡੇਟ ਕਰਨਗੇ, ਕਿਉਂਕਿ ਜਿਸ ਹਿਸਾਬ ਦੇ ਨਾਲ ਜਿੰਨਾ ਜ਼ਿਆਦਾ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਬਹੁਤ ਜ਼ਿਆਦਾ ਪੈਸੇ ਦੇਣੇ ਪੈਣੇ ਆ। ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਸ਼ਟਡਾਊਨ ਰਹੀਆਂ ਹੈਗੀਆਂ ਆ, 8.5 ਮਿਲੀਅਨ ਵਿੰਡੋ ਡਿਵਾਈਸਿਸ ਜਿਹੜੀਆਂ ਆ ਉਹ ਸ਼ਟਡਾਊਨ ਹੋ ਗਈਆਂ ਸੀਗੀਆਂ। 1% ਬਣਦਾ ਆ ਵਿੰਡੋਜ਼ ਮਸ਼ੀਨਸ ਦਾ ਇਹ ਫਾਲਟੀ ਅਪਡੇਟ ਕਰਕੇ। ਤੇ ਇਸ ਤੋਂ ਬਿਨਾਂ ਕਰਾਊਡ ਸਟ੍ਰਾਈਕ ਵਾਲੇ ਇਹ ਵੀ ਕਹਿ ਰਹੇ ਆ ਇੱਕ ਸਟੈਗਰਡ ਡਿਪਲੋਇਮੈਂਟ ਸਟ੍ਰੈਟਜੀ ਉਹ ਜਿਹੜੀ ਸੈਟਅਪ ਕਰਨ ਜਾ ਰਹੇ ਹੈਗੇ ਆ ਵੱਖ-ਵੱਖ ਸਮੇਂ ਦੇ ਉੱਤੇ, ਤਾਂ ਕਿ ਕਿਸੇ ਤਰ੍ਹਾਂ ਦੇ ਨਾਲ ਇੱਕਦਮ ਜਿਹੜਾ ਆ ਕੋਈ ਇਹ ਪ੍ਰੋਬਲਮ ਨਾ ਆਵੇ। ਕਰਾਊਡ ਸਟ੍ਰਾਈਕ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਆ ਸਾਈਬਰ ਸਿਕਿਉਰਿਟੀ ਵੈਂਡਰ ਆ ਤੇ ਕਾਂਗਰੈਸ਼ਨਲ ਕਮੇਟੀਜ਼ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਕੰਟੈਕਟ ਹੈਗਾ। ਲਗਭਗ ਹਰ ਇੱਕ ਕੰਪਨੀ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਉਹਨਾਂ ਨੇ ਬਲੇਮ ਇਹ ਕੀਤਾ ਸੀ ਵੀ ਉਹਨਾਂ ਦਾ ਜਿਹੜਾ ਫਾਲਕਨ ਸੌਫਟਵੇਅਰ ਆ ਉਹਦੇ ਅਪਡੇਟ ਦੇ ਵਿੱਚ ਜਿਹੜੀ ਇਹ ਆ ਪ੍ਰੋਬਲਮ ਪਈ ਆ, ਜਿਹਦੇ ਕਰਕੇ ਬਲੂ ਸਕਰੀਨ ਆਫ ਡੈਥ ਐਰਰ ਔਨ ਮਿਲੀਅਨਸ ਆਫ ਕੰਪਿਊਟਰ ਹੋਈ ਹੈਗੀ ਆ। ਸੋ 90 ਮਿੰਟ ਕਹਿੰਦੇ ਵੀ ਜਿਹੜੀਆਂ ਮਿਲੀਅਨਸ ਆਫ ਮਸ਼ੀਨਸ ਆ ਉਹ ਅਫੈਕਟ ਰਹੀਆਂ ਕਰਾਊਡ ਸਟ੍ਰਾਈਕ ਦੀ ਇਸ ਪ੍ਰੋਬਲਮ ਕਰਕੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿੱਦਾਂ ਦੀ ਸਿਚੁਏਸ਼ਨ ਹੁੰਦੀ ਆ, ਪਰ ਇੱਕ ਵਾਰ ਤਾਂ ਸਾਰੀ ਦੁਨੀਆ ਨੂੰ ਦੱਸ ਦਿੱਤਾ ਗਿਆ ਵੀ ਕਿਸੇ ਟਾਈਮ ਵੀ ਜਿਹੜਾ ਆ ਦੁਨੀਆ ਇੱਕ ਟਾਈਮ ਦੇ ਉੱਤੇ ਖੜ ਸਕਦੀ ਹੈ। ਮੇਰਾ ਇੱਕ ਫਰੈਂਡ ਹੈ ਹਰਜੋਤ ਸਿੰਘ ਜੀ, ਕਰਾਊਡ ਸਟ੍ਰਾਈਕ ਦੇ ਵਿੱਚ ਕੰਮ ਕਰਦਾ, ਤੇ ਮੈਂ ਉਹਦੇ ਨਾਲ ਕੱਲ ਗੱਲ ਕਰ ਰਿਹਾ ਸੀ ਜਿੱਦਣ ਹੋਇਆ ਸੀ ਇਨਸੀਡੈਂਟ। ਉਦੋਂ ਤਾਂ ਵਿਚਾਰੇ ਖਾਸੇ ਜਿਹੜੇ ਉਹ ਬਿਜ਼ੀ ਰਹੇ ਸੀਗੇ। ਸੋ ਉਹ ਦੱਸ ਰਹੇ ਸੀਗੇ ਵੀ ਕਨਫਿਗਰੇਸ਼ਨ ਦੀ ਜਿਹੜੀ ਪ੍ਰੋਬਲਮ, ਜੋ ਕਿ ਇਹ ਹੁਣ ਆਪ ਵੀ ਇਹੀ ਜਿਹੜਾ ਉਹ ਦੱਸ ਰਹੇ ਆ, ਉਹਦੇ ਨਾਲ ਆ ਕਾਫੀ ਵੈਲ ਨੋਨ ਨਾਮ ਸੀਗਾ ਕਰਾਊਡ ਸਟ੍ਰਾਈਕ। ਇਹਨੇ ਨਾਲ ਇਹ ਹੋਇਆ ਹਰਜੋਤ ਸਿੰਘ, ਜਿਹਨੂੰ ਨਹੀਂ ਵੀ ਸੀ ਨਾ ਪਤਾ, ਉਹਨੂੰ ਵੀ ਕਰਾਊਡ ਸਟ੍ਰਾਈਕ ਦਾ ਜਿਹੜਾ ਹੁਣ ਪਤਾ ਲੱਗ ਗਿਆ। ਪਰ ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਜੇ ਹੁੰਦੀ ਆ ਤਾਂ ਉਹਦੇ ਵਿੱਚ ਲੱਗ ਇਹੀ ਰਿਹਾ ਵੀ ਕਿਤੇ ਨਾ ਕਿਤੇ ਕਿਸੇ ਦੀ ਜਿਹੜੀ ਬਲੀ ਆ ਉਹ ਜ਼ਰੂਰ ਲਈ ਜਾਣੀ ਆ। ਆਪ ਮੰਨੇ ਨੇ ਕਰਾਊਡ ਸਟ੍ਰਾਈਕ ਵਾਲੇ ਵੀ ਕੁਆਲਿਟੀ ਕੰਟਰੋਲ ਪ੍ਰੋਸੈਸ ਦੇ ਵਿੱਚ ਬੱਗ ਜਿਹੜਾ ਆ ਉਹ ਰਿਹਾ ਆ, ਅਪਡੇਟ ਜਿਹੜੀ ਉਹ ਗਲਤ ਚਲੇ ਗਈ। ਤੇ ਇਹਨਾਂ ਨੇ ਹੁਣ ਇਹੀ ਕਹਿ ਰਹੇ ਆ ਵੀ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਜਿਹੜੇ ਇਸ ਪ੍ਰੋਸੈਸ ਨੂੰ ਹੋਰ ਵਧੀਆ ਜਿਹੜੇ ਉਹ ਦੇਣਗੇ। ਹੁਣ ਇਹਨਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਐਕਸਟਰਾ ਸਰਵਿਸਿਜ਼ ਤੇ ਜਿਹੜੀ ਸਪੋਰਟ ਆ ਕਰਾਊਡ ਸਟ੍ਰਾਈਕ ਕੰਪਨੀ ਆ, ਉਹ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਜਿਹੜੀ ਉਹ ਦੇ ਰਹੇ ਆ। $10 ਦਾ ਕਹਿੰਦੇ ਅਪੋਲੋਜੀ ਗਿਫਟ ਕਾਰਡ ਘੱਲ ਰਹੇ ਆ ਕਰਾਊਡ ਸਟ੍ਰਾਈਕ ਦੇ ਨਾਲ। ਹਰਜੋਤ ਸਿੰਘ ਜੀ, ਆਪਣਾ ਬਚਾਅ ਮੈਂ ਹੁਣ ਉਹਦੇ ਨਾਲ ਗੱਲ ਕਰਨ ਤੋਂ ਬਾਅਦ ਤਾਂ ਪਤਾ ਲੱਗਾ ਵੀ ਕਿਉਂਕਿ ਆਪਣੇ ਕੋਲ ਇਹਨਾਂ ਦਾ ਐਂਟੀਵਾਇਰਸ ਜਾਂ ਉਹ ਵਾਲਾ ਸਿਸਟਮ ਨਹੀਂ ਸੀ, ਤਾਂ ਆਪਣਾ ਬਚਾਅ ਹੋਇਆ। ਜੇ ਆਪਣੇ ਕੋਲ ਵੀ ਕਰਾਊਡ ਸਟ੍ਰਾਈਕ ਵਾਲਾ ਹੁੰਦਾ ਤਾਂ ਆਪਣਾ ਵੀ ਇਹੀ ਹਾਲ ਜਿਹੜਾ ਹੋਣਾ ਸੀ। ਸੋ ਜਿਨ੍ਹਾਂ ਦੇ ਕੋਲ ਵੀ ਕਰਾਊਡ ਸਟ੍ਰਾਈਕ ਸੀਗਾ ਤੇ ਉਹ ਚੀਜ਼ ਹੋਈ ਆ। ਰੀਸੈਂਟਲੀ ਗੂਗਲ ਇੱਕ ਵਿਜ਼ ਕੰਪਨੀ ਨੂੰ ਖਰੀਦਣ ਜਾ ਰਹੀ ਸੀ $23 ਬਿਲੀਅਨ ਦੇ ਵਿੱਚ, ਉਸ ਦੇ ਉੱਤੇ ਜਿਹੜੀ ਉਹ ਨਾ ਹੋ ਗਈ ਆ।
ਕਾਰਨ ਇਹੀ ਬਣਦਾ ਜਾ ਰਿਹਾ ਵੀ ਇੱਕ ਕੰਪਨੀ ਦੇ ਕੰਟਰੋਲ ਦੇ ਵਿੱਚ ਜੇ ਸਾਰਾ ਕੁਝ ਆ ਜਾਂਦਾ ਆ, ਜੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਇਹ ਬਾਈ ਮਿਸਟੇਕ ਹੋਇਆ, ਜੇ ਕੋਈ ਜਾਣਬੁੱਝ ਕੇ ਇਨਫਰਾਸਟ੍ਰਕਚਰ ਨੂੰ ਠੱਪ ਕਰਨਾ ਚਾਹੇ, ਕੋਈ ਇੱਕ ਜਣਾ, ਇਹਦਾ ਮਤਲਬ ਕਿਸੇ ਵੀ ਕੰਪਨੀ 'ਚ ਬੈਠਾ ਏਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਜਿਹਦਾ ਸਾਰਾ ਕੰਟਰੋਲ ਆ ਇਨਫਰਾਸਟ੍ਰਕਚਰ ਦੇ ਉੱਤੇ, ਉਹ ਕਿਸੇ ਨੂੰ ਵੀ ਠੱਪ ਕਰ ਸਕਦਾ। ਸੋ ਉਹਦੀ ਸੇਫਟੀ ਦੇ ਲਈ ਕੀ ਕੀਤਾ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਨੋ ਡਾਊਟ ਉਹਨਾਂ ਦਾ ਜਿਹੜਾ ਉੱਥੇ ਕਾਂਗਰੈਸ਼ਨਲ ਕਮੇਟੀਜ਼ ਦੇ ਵਿੱਚ ਬਹੁਤ ਜ਼ਿਆਦਾ ਲੌਬਿੰਗ ਵੀ ਹੋਊਗੀ, ਬਹੁਤ ਜ਼ਿਆਦਾ ਉਹਨਾਂ ਦੇ ਨਜ਼ਦੀਕੀਆਂ ਵੀ ਹੋਣਗੀਆਂ, ਪਰ ਲੱਗਦਾ ਇਹੀ ਆ ਵੀ, ਉਮੀਦ ਇਹੀ ਆ ਵੀ ਭਾਈ ਇਸ ਦੇ ਵਿੱਚ ਉਹ ਜ਼ਰੂਰ ਕੋਈ ਨਾ ਕੋਈ ਜਿਹੜਾ ਮੇਨ ਇਹ ਨੁਕਤਾ ਜਿਹੜਾ ਉਹ ਦੇਖਣ ਵੀ ਭਾਈ ਇੱਕ ਕੰਪਨੀ ਦੇ ਫੇਲ ਹੋਣ ਦੇ ਨਾਲ ਜਾਂ ਇੱਕ ਥਾਂ ਤੋਂ ਹੋਈ ਗਲਤੀ ਦੇ ਨਾਲ ਪੂਰੀ ਦੁਨੀਆ ਦਾ ਢਾਂਚਾ ਜਿਹੜਾ ਆ ਉਹ ਠੱਪ ਨਾ ਹੋ ਜਾਵੇ। ਇਹ ਵੀ ਨਹੀਂ ਸੀਗਾ ਵੀ ਕਰਾਊਡ ਸਟ੍ਰਾਈਕ ਕਰਕੇ ਇਕੱਲਾ ਅਮਰੀਕਾ ਦਾ ਕੰਮ ਠੱਪ ਹੋਇਆ, ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਉਹ ਅਸਰ ਹੋਇਆ, ਜਦ ਕਿ ਇਹ ਕੰਪਨੀ ਇੱਕ ਸਾਈਬਰ ਸਿਕਿਉਰਿਟੀ ਕੰਪਨੀ ਆ, ਹੈਕਿੰਗ ਤੋਂ ਜਿਹੜੀ ਉਹ ਬਚਾਉਂਦੀ ਆ, ਪਰ ਆਪਣੀ ਇੱਕ ਗਲਤੀ ਦੇ ਕਰਕੇ ਉਹਨੇ ਦੁਨੀਆ ਨੂੰ ਹੀ ਇੱਕ ਟਾਈਮ ਦੇ ਉੱਤੇ ਰੋਕ ਦਿੱਤਾ। $10 ਦੇ ਹੁਣ ਊਬਰ ਈਟ ਗਿਫਟ ਕਾਰਡ ਜਿਹੜੇ ਅਪੋਲੋਜੀ ਦੇ ਵਜੋਂ ਇਹ ਕਈ ਲੋਕਾਂ ਨੂੰ ਜਿਹੜਾ ਉਹ ਘੱਲਣਾ ਸ਼ੁਰੂ ਕਰ ਰਹੇ ਨੇ। ਕੰਟੈਂਟ ਵੈਲੀਡੇਸ਼ਨ ਦੇ ਵਿੱਚ ਕਹਿੰਦੇ ਵੀ ਇਹਨਾਂ ਦਾ ਬੱਗ ਰਿਹਾ ਸੀਗਾ, 2 ਟੈਂਪਲੇਟ ਇੰਸਟੈਂਸ ਜਿਹੜੇ ਪਾਸ ਹੋਏ ਵੈਲੀਡੇਸ਼ਨ ਦੇ, ਜਦ ਕਿ ਉਹਦੇ ਵਿੱਚ ਗਲਤ ਡਾਟਾ ਸੀਗਾ, ਪ੍ਰੋਬਲਮੈਟਿਕ ਕੰਟੈਂਟ ਡਾਟਾ ਸੀਗਾ, ਜਿਸ ਕਰਕੇ ਇਹ ਜਿਹੜਾ ਇਸ਼ੂ ਆ ਬਲੂ ਸਕਰੀਨ ਆਫ ਡੈਥ ਆਪਾਂ ਨੂੰ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਕਨੋਮੀ ਦੇ ਨਾਲ ਰਿਲੇਟਡ ਗੱਲਾਂ ਕਰਦੇ ਹਾਂ, ਤੇ ਪਲੱਸ ਕੈਲੀਫੋਰਨੀਆ ਦੇ ਸੈਂਟਰ ਵੈਲੀ ਦੇ ਵਿੱਚ ਸਿਲਮਾ ਜਿਹੜਾ ਸਿਲਮੇ ਦਾ ਸਕੂਲ ਡਿਸਟ੍ਰਿਕਟ ਹੈਗਾ, ਉੱਥੇ ਪੰਜਾਬੀ ਸ਼ੁਰੂ ਹੋਣ ਜਾ ਰਹੀ ਆ, ਉਹਦੇ ਬਾਰੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਸਿਲਮਾ ਜਿਹੜਾ ਫਰੀਜ਼ਨੋ ਦੇ ਲਾਗੇ ਸ਼ਹਿਰ ਹੈਗਾ ਆ, ਉੱਥੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਿਲਮੇ ਦੇ ਸਕੂਲ ਦੇ ਵਿੱਚ ਹੁਣ ਪੰਜਾਬੀ ਜਿਹੜੀ ਆ ਉਹ ਬੱਚਿਆਂ ਨੂੰ ਪੜ੍ਹਾਈ ਜਾਊਗੀ। ਇਸ ਤੋਂ ਪਹਿਲਾਂ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ, ਯੂਨੀਅਨ ਸਿਟੀ ਜਿਹੜਾ ਬੇ ਏਰੀਏ ਦੇ ਵਿੱਚ ਹੈਗਾ ਆ, ਯੂਬਾ ਸਿਟੀ ਤੇ ਫਰੀਜ਼ਨੋ ਦਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈਗਾ, ਉੱਥੇ ਪੰਜਾਬੀ ਪੜ੍ਹਾਈ ਜਾਂਦੀ ਆ। ਲਾਈਵ ਓਕ ਤੇ ਕੁਛ ਸੈਕਰਾਮੈਂਟੋ ਦੇ ਜਿਹੜੇ ਸਕੂਲ ਡਿਸਟ੍ਰਿਕਟ ਹੈਗੇ, ਉਹਨਾਂ ਦੇ ਵਿੱਚ ਵੀ ਜਿਹੜੀ ਪੰਜਾਬੀ ਪੜ੍ਹਾਈ ਜਾਂਦੀ ਹੈਗੀ ਆ। ਸੋ ਸਿਲਮਾ ਦੇ ਵਿੱਚ ਨਿਕ ਸੋਤਾ ਹੁਣੀ ਜਿਹੜੇ ਬੋਰਡ ਦੇ ਮੈਂਬਰ ਵੀ ਹੈਗੇ ਆ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ, ਸੋ ਉਹਨਾਂ ਦੇ ਸਦਕਾ ਹਰਜਿੰਦਰ ਸਿੰਘ ਕੰਗ ਉੱਥੇ ਲੋਕਲ ਰਹਿਣ ਵਾਲੇ ਸਿਲਮਾ ਦੇ, ਉਹਨਾਂ ਦੇ ਸਦਕਾ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈਗਾ। ਉੱਥੇ ਜਿਹੜੀ ਬੱਚਿਆਂ ਨੂੰ ਹੁਣ ਪੰਜਾਬੀ ਜਿਹੜੀ ਆ ਪੜ੍ਹਾਈ ਜਾਊਗੀ। ਕੱਲ ਉੱਥੇ ਮੀਟਿੰਗ ਸੀਗੀ ਜਿਹਦੇ ਵਿੱਚ ਜਿਹੜਾ ਇਹ ਮਤਾ ਪਾਸ ਹੋਇਆ ਹੈਗਾ ਆ, ਉਸ ਦੀ ਸਾਰੀ ਕਵਰੇਜ ਜਿਹੜੀ ਆ ਸਾਡੀ ਅੱਜ ਜਿਹੜੀਆਂ ਹੁਣ ਖਬਰਾਂ ਸਮਾਪਤ ਹੋਊਗੀਆਂ 10 ਵਜੇ ਤੋਂ ਬਾਅਦ, ਉਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਹੀ ਵਧੀਆ ਉਪਰਾਲਾ ਹੈਗਾ। ਹੁਣ ਫਰਜ਼ ਸਾਡਾ ਸਾਰਿਆਂ ਦਾ ਇਹ ਬਣਦਾ ਆ ਵੀ ਬਹੁਤੀ ਵਾਰੀ ਪ੍ਰੋਬਲਮ ਹੈ ਯੂਨੀਅਨ ਸਿਟੀ 'ਚ ਵੀ ਇਹ ਦੇਖੀ ਹੈ, ਕਿਉਂਕਿ ਮੈਂ ਬੇ ਏਰੀਏ 'ਚ ਰਹਿੰਦਾ ਆ, ਜ਼ੋਰ ਬਹੁਤ ਲਾਣੇ ਆ ਆਪਾਂ, ਸ਼ੁਰੂ ਹੋ ਜਾਂਦੀ ਆ ਫਿਰ ਬੱਚੇ ਉਹਦੇ ਵਿੱਚ ਜਿਹੜੇ ਦਾਖਲਾ ਨਹੀਂ ਲੈਂਦੇ, ਐਡਮਿਸ਼ਨ ਨਹੀਂ ਲੈਂਦੇ। ਸੋ ਇਹ ਬਹੁਤ ਜ਼ਰੂਰੀ ਆ ਵੀ ਆਪਣੇ ਬੱਚਿਆਂ ਨੂੰ ਹੁਣ ਪੰਜਾਬੀ ਦੀ ਕਲਾਸ ਦੇ ਵਿੱਚ ਜ਼ਰੂਰ ਉਹਨਾਂ ਦਾ ਦਾਖਲਾ ਕਰਾਓ, ਤਾਂ ਕਿ ਫਿਰ ਉਹ ਮੁੜ ਕੇ ਕਲਾਸ ਬੰਦ ਨਾ ਹੋ ਜਾਏ। ਕੈਨੇਡਾ ਦੇ ਵਿੱਚ, ਗੁਆਂਢੀ ਮੁਲਕ 'ਚ ਆਪਾਂ ਦੇਖਿਆ, ਉੱਥੇ ਤਾਂ ਗੋਰਿਆਂ ਦੇ ਬੱਚੇ ਵੀ, ਹੋਰ ਕਮਿਊਨਿਟੀਆਂ ਦੇ ਬੱਚੇ ਵੀ ਜਿਹੜੇ ਪੰਜਾਬੀ ਸਿੱਖਣ ਲੱਗ ਪਏ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਬਹੁਤ ਵੱਡੀ ਗਿਣਤੀ ਜਿਹੜੀ ਪੰਜਾਬੀਆਂ ਦੀ ਆ, ਤੇ ਕਿਸੇ ਨੇ ਬਿਜ਼ਨਸ ਕਰਨਾ, ਜੌਬ ਕਰਨੀ ਆ, ਉਹ ਸਾਰਾ ਕੁਝ ਜਿਹੜਾ ਆ ਉਹ ਤੁਹਾਨੂੰ ਫਾਇਦਾ ਹੋਊਗਾ ਲਾਈਫ ਦੇ ਵਿੱਚ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੀ ਮੈਂ ਗੱਲ ਕਰਦਾ ਜਾਵਾਂ, ਇੱਥੇ ਜਿਹੜੇ ਤੁਹਾਡੇ ਬੈਲਟ ਵੀ ਆਉਂਦੇ ਆ, ਜਿੱਥੇ ਜਿੱਥੇ ਪੰਜਾਬੀ ਜ਼ਿਆਦਾ ਰਹਿੰਦੇ, ਉਹ ਪੰਜਾਬੀ ਦੇ ਵਿੱਚ ਆਉਂਦੇ ਆ ਇਲੈਕਸ਼ਨ ਦੇ। DMV ਦੇ ਟੈਸਟ ਤੁਸੀਂ ਪੰਜਾਬੀ 'ਚ ਦੇ ਸਕਦੇ ਹੈਗੇ ਆ। ਸੋ ਪੰਜਾਬੀ ਦੇ ਲਈ ਜਿੰਨੇ ਵੀ, ਕਿਉਂਕਿ ਆਪਾਂ ਪੰਜਾਬੀ ਰੇਡੀਓ USA ਵਾਲੇ ਆ, ਜਿੰਨੇ ਵੀ ਸਾਡੇ ਭੈਣ ਭਰਾ ਆ, ਕੋਈ ਇੱਕ ਤਿਣਕਾ ਵੀ ਜਿਹੜਾ ਪੰਜਾਬੀ ਦੇ ਲਈ ਮਿਹਨਤ ਕਰ ਰਿਹਾ ਆ, ਉਹ ਸਾਰਿਆਂ ਦਾ ਸਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਆ। ਸੋ ਸਿਲਮਾ ਦੇ ਵਾਸਤੇ ਲੋਕ ਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅੱਗੇ ਹੋ ਕੇ ਲਾਗੂ ਕਰਾਇਆ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ। ਬਿਲਕੁਲ ਜੀ, ਬਹੁਤ ਚੰਗਾ ਇਹ ਉਪਰਾਲਾ ਹੈ, ਬਹੁਤ ਵਧੀਆ ਜਿਹੜੀ ਇਹ ਚੀਜ਼ ਵਾਪਰੀ ਆ ਤੇ ਇਸ ਦੀ ਲੋੜ ਆ। ਤੇ ਜਿੱਦਾਂ ਕਿਹਾ, ਉਹਨਾਂ ਨਾਲ ਗੱਲ ਕੀਤੀ ਸੀਗੀ ਸਹੋਤਾ ਹੋਣਾ ਦੇ ਨਾਲ ਗੱਲਬਾਤ, ਨਰਿੰਦਰ ਸਿੰਘ ਸਹੋਤਾ, ਨਿਕ ਸਹੋਤਾ ਉਹਨਾਂ ਦਾ ਨਾਮ ਆ।
ਉਹ ਇਸ ਜਿਹੜੇ ਸਕੂਲ ਡਿਸਟ੍ਰਿਕਟ ਦੇ ਵਿੱਚ ਚੇਅਰਮੈਨ ਵੀ ਆ, ਉਹ ਬੋਰਡ ਨੇ ਜਿਹੜਾ ਕੱਲ ਪਾਸ ਕੀਤਾ, ਉਹ ਇਹ ਕਰ ਰਹੇ ਸੀਗੇ। ਸੋ ਜਿੱਥੇ ਜਿੱਥੇ ਆਪਣੇ ਬੰਦੇ ਇਸ ਤਰੀਕੇ ਦੇ ਨਾਲ ਬੈਠੇ ਆ ਤੇ ਉਹ ਉਪਰਾਲੇ ਕਰ ਰਹੇ ਆ, ਉਹਨਾਂ ਦੀ ਟੀਮ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਮਰਹਲੇ ਤੱਕ ਪਹੁੰਚਣ ਦੇ ਲਈ ਸਭ ਨੂੰ ਜਿਹੜੀ ਉਹ ਮਦਦ ਕੀਤੀ ਆ। 20-25 ਜਾਣੇ ਕਹਿੰਦੇ ਵੀ ਕਲਾਸ ਦੇ ਵਿੱਚ ਹੋਣੇ ਚਾਹੀਦੇ। 2 ਕਲਾਸਾਂ ਨੇ, ਹਾਈ ਸਕੂਲ ਦੀਆਂ ਇਹ ਕਲਾਸਾਂ ਨੇ, ਸੈਲਮਾ ਹਾਈ ਸਕੂਲ ਦੇ ਵਿੱਚ। ਸੋ ਉੱਥੇ ਮੇਕ ਸ਼ੋਰ ਕਰੋ ਵੀ ਤੁਹਾਡੇ ਨਿਆਣੇ ਤੇ ਤੁਹਾਡੇ ਨਿਆਣਿਆਂ ਦੇ ਜਿਹੜੇ ਮਿੱਤਰ ਆ, ਜਿਹੜੇ ਨਾਨ ਪੰਜਾਬੀ ਫਰੈਂਡ ਵੀ ਆ, ਉਹ ਵੀ ਪੰਜਾਬੀ ਸਿੱਖਣ। ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਆ, ਉਹ ਸੈਂਟਰਲ ਵੈਲੀ ਦੇ ਵਿੱਚ ਪੰਜਾਬੀ ਆ। ਅੰਗਰੇਜ਼ੀ, ਸਪੈਨਿਸ਼ ਤੋਂ ਬਾਅਦ ਦੇ ਵਿੱਚ। ਸੋ ਇਹ ਬਹੁਤ ਵਧੀਆ ਇੱਕ ਕੈਰੀਅਰ ਦੇ ਲਈ ਤੁਹਾਡੇ ਬੂਸਟ ਆ। ਬਾਕੀ ਲੈਂਗੁਏਜਸ ਸਿੱਖੋ, ਕੋਈ ਮਨਾਹੀ ਨਹੀਂ, ਕੋਈ ਇਹਦੇ ਵਿੱਚ ਮਾੜੀ ਗੱਲ ਨਹੀਂ। ਤੁਹਾਡੀ ਆਪਣੀ ਮਾਂ ਬੋਲੀ ਆ, ਤੁਹਾਨੂੰ ਇਹ ਪੜ੍ਹਨੀ ਬੋਲਣੀ ਸਿੱਖਣੀ ਜਿਹੜੀ ਇਸ ਦੇ ਵਿੱਚ ਈਜ਼ੀ ਆ, ਤੇ ਤੁਹਾਨੂੰ ਇੱਕ ਹਿਸਾਬ ਦੇ ਨਾਲ ਕਾਲਜ ਦੇ ਕ੍ਰੈਡਿਟ ਮਿਲਣੇ ਆ। ਸੋ ਫ੍ਰੀ ਦਾ ਇੱਕ ਹਿਸਾਬ ਦੇ ਨਾਲ ਕੰਮ ਆ, ਵੀ ਆਪਣਾ ਹੀ ਕੰਮ ਕਰਨਾ ਹੈ, ਮਜ਼ੇ ਦੇ ਨਾਲ ਕੰਮ ਕਰਨਾ, ਤੇ ਨਾਲੇ ਜਿਹੜਾ ਤੁਹਾਨੂੰ ਉਸ ਦਾ ਫਾਇਦਾ ਜਿਹੜਾ ਉਹ ਹੋਣਾ। ਸੋ ਮੇਕ ਸ਼ੋਰ ਕਰੋ ਵੀ ਸੈਲਮਾ ਹਾਈ ਸਕੂਲ ਦੇ ਵਿੱਚ, ਕਿਉਂਕਿ ਹੁਣ ਉਹ ਅਪਰੂਵਲ ਹੋ ਗਿਆ ਆ, ਹੁਣ ਮੇਨ ਮਕਸਦ ਆ ਵੀ ਉਸ ਦੇ ਵਿੱਚ ਰਜਿਸਟਰ ਕਰਨਾ ਆ। ਸੋ ਸੈਲਮਾ ਵਾਲੇ ਜਿੰਨੇ ਵੀ ਸੁਣ ਰਹੇ ਆ, ਇਸ ਹਾਈ ਸਕੂਲ ਦੇ ਵਿੱਚ ਜਿਹੜੇ ਉਹ ਸੈਲਮਾ ਹਾਈ ਸਕੂਲ 'ਚ ਪੜ੍ਹਦੇ, ਜਿਨ੍ਹਾਂ ਦੇ ਨਿਆਣੇ, ਉਹ ਨਿਆਣਿਆਂ ਨੂੰ ਵੀ ਤੇ ਨਿਆਣਿਆਂ ਦੇ ਮਾਪਿਆਂ ਨੂੰ ਵੀ ਇਹ ਬੇਨਤੀ ਆ ਵੀ ਭਾਈ ਵੱਧ ਤੋਂ ਵੱਧ ਪੰਜਾਬੀ ਦੀ ਜਿਹੜੀ ਕਲਾਸ ਆ ਉਸ ਨੂੰ ਐਡ ਕਰੋ। ਕਰਿਕੂਲਮ ਨੋ ਡਾਊਟ ਉਹਨਾਂ ਨੇ ਦੱਸਿਆ, ਕੱਲ ਉਹਨਾਂ ਨੇ ਗੱਲਬਾਤ ਦੇ ਵਿੱਚ, ਵੀ ਉਹ ਜੇ ਪੁਰਾਣਾ ਹੀ ਜਿਹੜਾ ਉਹ ਚੱਲ ਰਿਹਾ, ਉਹ ਅਪਡੇਟ ਕਰਨਾ ਅਗਲਾ ਕਦਮ ਹੋਊਗਾ। ਪਰ ਇਸ ਦੇ ਵਿੱਚ ਤੁਸੀਂ ਪੰਜਾਬੀ ਪੜ੍ਹਨੀ ਲਿਖਣੀ ਜਿਹੜੀ ਆ, ਉਹ ਨਾਲ ਦੇ ਨਾਲ ਜਿਹੜੀ ਉਹ ਜ਼ਰੂਰ ਸਿੱਖ ਸਕਦੇ ਆ। ਆਸਾਨੀ ਜਿਹੜੀ ਉਹ ਹੋਊਗੀ। ਖਾਲਸਾ ਸਕੂਲਾਂ 'ਚ, ਗੁਰੂ ਘਰ ਦੇ ਸਕੂਲਾਂ ਦੇ ਵਿੱਚ ਵੀਕ ਬਾਅਦ ਜਾਣਾ ਹੁੰਦਾ ਆ। ਇਹਦੇ ਨਾਲ ਜਦੋਂ ਤੁਸੀਂ ਡੇਲੀ ਜਾਓਗੇ ਤਾਂ ਤੁਹਾਨੂੰ ਪੰਜਾਬੀ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆਸਾਨੀ ਜਿਹੜੀ ਉਹ ਰਹੇਗੀ। ਕ੍ਰੈਡਿਟ ਮਿਲਣਗੇ, ਸਾਰਾ ਕੁਝ ਤੁਸੀਂ ਦੇਖੋ ਵੀ ਜਿੱਦਾਂ ਪੰਜਾਬੀ ਕਮਿਊਨਿਟੀ ਵੱਧ ਰਹੀ ਹੈਗੀ ਸਾਰੇ ਪਾਸੇ। ਸੋ ਹਰ ਫੀਲਡ ਦੇ ਵਿੱਚ ਨੌਕਰੀਆਂ ਨਿਕਲਣੀਆਂ ਆ, ਪੁਲਿਸ ਆ, ਫਾਇਰ ਫਾਈਟਿੰਗ ਆ, ਫਾਇਰ ਫਾਈਟਰਸ ਹੈਗੇ ਆ, ਹੋਰ ਵੀ ਜਿਹੜੇ ਆਫਿਸਰਸ ਆ ਗਵਰਨਮੈਂਟ ਦੇ। ਸੋ ਉਹਨਾਂ ਨੂੰ ਚਾਹੀਦੇ ਆ ਜਿਹੜੇ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕ ਹੈਗੇ ਆ, ਕਿਉਂਕਿ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਜੇ 60-70 ਹਜ਼ਾਰ ਦੇ ਕਰੀਬ ਪੋਪੂਲੇਸ਼ਨ ਸੈਂਟਰਲ ਵੈਲੀ ਦੇ ਵਿੱਚ ਰਹਿੰਦੀ ਆ, ਤਾਂ ਨੈਚੁਰਲੀ ਹਰ ਫੀਲਡ ਦੇ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਨੇ ਹਾਇਰ ਕਰਨੇ ਆ। ਸੋ ਜੌਬਸ ਦੇ ਬਹੁਤ ਵਧੀਆ ਜਿਹੜੇ ਚਾਂਸ ਹੈਗੇ ਆ। ਪਲੱਸ ਜਿਹੜੀ ਪੰਜਾਬੀ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਜੁੜਦੇ ਹੈਗੇ ਆ, ਇਸ ਤੋਂ ਵੱਧ ਕੀ ਹੋ ਸਕਦਾ ਹੈਗਾ ਵੀ ਤੁਹਾਨੂੰ ਜਿਹੜੀ ਮਾਂ ਬੋਲੀ ਆ ਉਹ ਆਉਂਦੀ ਹੈਗੀ ਆ। ਨਹੀਂ ਤਾਂ ਫਿਰ ਆਪਾਂ ਦੇਖਦੇ ਹੀ ਆ ਵੀ ਸੈਕੰਡ ਥਰਡ ਜਨਰੇਸ਼ਨ 'ਚ ਬੰਦਾ ਭੁੱਲ ਜਾਂਦਾ ਆ। ਆਪਣੇ ਗੁਆਂਢੀ ਮੁਲਕ 'ਚ ਦੇਖੋ, ਕੈਨੇਡਾ 'ਚ ਬਹੁਤ ਤਰੱਕੀ ਹੋ ਰਹੀ ਆ। ਸੋ ਹੁਣ ਅਮਰੀਕਾ ਵਾਲੇ ਵੀ ਪਿੱਛੇ ਚੱਲ ਰਹੇ ਆ। ਇੰਡੀਆਨਾ ਤੋਂ ਵੀ ਪਤਾ ਚੱਲਿਆ ਵੀ ਇੰਡੀਆਨਾ 'ਚ ਵੀ ਕੁਝ ਸਕੂਲਾਂ ਦੇ ਵਿੱਚ ਜਿਹੜੀ ਗ੍ਰੀਨਵੁੱਡ ਪੰਜਾਬੀ ਵਾਲਿਆਂ ਆ। ਨੇ ਦੱਸਿਆ ਸੀ, ਹਰਜਾਪ ਸਿੰਘ ਉਹਨਾਂ ਨੇ ਕਮੈਂਟ ਕਰਕੇ ਦੱਸਿਆ ਸੀ ਵੀ ਉੱਥੇ ਵੀ ਜਿਹੜੀ ਇਹ ਚੱਲ ਰਹੀ, ਚੰਗੀ ਗੱਲ ਆ। ਜਿੱਥੇ ਜਿੱਥੇ ਵੀ ਇਦਾਂ ਦੇ ਉਦਮ ਹੋ ਰਹੇ ਆ, ਹੋ ਚੁੱਕੇ ਆ, ਉਹ ਜ਼ਰੂਰ ਦੱਸੋ ਆਪਣੇ ਮਾਧਿਅਮ ਦੇ ਰਾਹੀਂ, ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਇਸ ਦੇ ਵਿੱਚ ਹੋਰ ਪਤਾ ਲੱਗੇ ਤੇ ਉਤਸ਼ਾਹ ਮਿਲੇ। ਬਾਕੀ ਜੇ ਕੋਈ ਹੋਰ ਸਕੂਲਾਂ ਦੇ ਵਿੱਚ, ਹੋਰ ਸਕੂਲ ਡਿਸਟ੍ਰਿਕਟਸ ਵਾਲੇ ਚਾਹੁੰਦੇ ਨੇ ਵੀ ਭਾਈ ਉਹ ਵੀ ਅਜਿਹਾ ਉਪਰਾਲਾ ਕਰਨਾ ਚਾਹੁੰਦੇ, ਤਾਂ ਤੁਸੀਂ ਨਿਕ ਸੋਹਤਾ ਹੋਣਾ ਦੇ ਨਾਲ ਕੰਟੈਕਟ ਕਰੋ, ਉਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰੋ, ਤਾਂ ਜੋ ਤੁਹਾਨੂੰ ਪ੍ਰੋਸੈਸ ਜਿਹੜਾ ਉਹ ਦੱਸਣਗੇ ਵੀ ਕਿੱਦਾਂ ਹੁੰਦਾ ਆ। ਕਾਫੀ ਵਕਤ ਲੱਗ ਜਾਂਦਾ ਹਰਜੋਤ ਸਿੰਘ ਜੀ ਇਸ ਸਾਰੇ ਮਾਮਲੇ ਨੂੰ ਨੇਪਰੇ ਚਾੜਨ ਦੇ ਲਈ। ਸਾਲਾਂ ਬੱਧੀ ਜਿਹੜੀ ਇਹ ਮਿਹਨਤ ਹੁੰਦੀ ਆ। ਸੋ ਜੇ ਹੁਣ ਸ਼ੁਰੂ ਕਰੋਗੇ ਤੇ ਆਉਂਦੇ ਕੁਝ ਸਾਲਾਂ ਬਾਅਦ ਫਿਰ ਜਾ ਕੇ ਇਸ ਨੂੰ ਜਿਹੜੀ ਆ ਉਹ ਮਾਨਤਾ ਮਿਲਦੀ ਆ। ਸੋ ਇਸ ਚੀਜ਼ ਦੇ ਲਈ ਸੈਲਮਾ ਹਾਈ ਸਕੂਲ ਦੇ ਵਿੱਚ ਪੰਜਾਬੀ ਲਾਗੂ ਕਰਵਾਉਣ ਵਾਲੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ। ਪੂਰੀ ਜਿਹੜੀ ਆ ਉਹ ਪੰਜਾਬੀ ਕੌਮ ਨੂੰ ਵਧਾਈ, ਤੇ ਇਦਾਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਆਪਾਂ ਪੰਜਾਬੀ ਨਾਲ ਜੁੜੇ ਰਹੀਏ, ਪੰਜਾਬੀਅਤ ਦੀ ਗੱਲ ਆ ਜਿਹੜੀ ਉਹ ਕਰਦੇ ਰਹੀਏ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਲਟਾ 에ਅਰਲਾਈਨ ਵਾਲਿਆਂ ਦਾ ਹਾਲ ਅਜੇ ਵੀ ਕੋਈ ਬੜਾ ਚੰਗਾ ਨਹੀਂ। ਪਿਛਲੇ 2-3 ਦਿਨਾਂ ਤੋਂ ਜਦੋਂ ਦੀ ਕਰਾਊਡ ਸਟ੍ਰਾਈਕ ਦਾ ਰੌਲਾ ਪਿਆ ਆ, ਉਸ ਤੋਂ ਬਾਅਦ ਦੇ ਵਿੱਚ ਡੈਲਟਾ ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ ਵੀ ਇਫੈਕਟ ਹੋਈ ਆ। ਡੈਲਟਾ 에ਅਰਲਾਈਨ ਦੇ ਜਿਹੜੇ CEO ਐਡ ਬੈਸਟਨ, ਉਹਨਾਂ ਨੇ ਕਿਹਾ ਆ ਵੀ ਅਸੀਂ ਪ੍ਰੋਗਰੈਸ ਕਰ ਰਹੇ ਹਾਂ, ਸਾਰੇ ਆਪਰੇਸ਼ਨ ਹੌਲੀ ਹੌਲੀ ਸਟੇਬਲ ਕੀਤੇ ਜਾ ਰਹੇ ਆ, ਰਿਸਟੋਰ ਕੀਤੇ ਜਾ ਰਹੇ ਆ, ਤੇ ਕਹਿੰਦੇ ਵੀ ਅੱਜ ਅਸੀਂ ਕੋਸ਼ਿਸ਼ ਹੋਊਗੀ ਵੀ ਸਭ ਤੋਂ ਘੱਟ ਫਲਾਈਟ ਕੈਂਸਲੇਸ਼ਨਸ ਹੋਣ। ਆਲਰੇਡੀ ਸਵੇਰ ਦੇ ਵਿੱਚ ਡੈਲਟਾ ਦੀ ਟੋਟਲ ਜਿੰਨੀਆਂ ਡੇਲੀ ਟ੍ਰਿਪਸ ਹੁੰਦੀਆਂ, ਉਹਦੀਆਂ 1% ਯਾਨੀ ਕਿ 47 ਤੋਂ ਵੱਧ ਜਿਹੜੇ ਫਲਾਈਟਸ ਆ ਉਹ ਕੈਂਸਲ ਹੋ ਚੁੱਕੀਆਂ ਆ, ਤੇ 320 ਤੋਂ ਵੱਧ ਡੈਲਟਾ 에ਅਰਲਾਈਨ ਦੀਆਂ ਜਿਹੜੀਆਂ ਫਲਾਈਟਸ ਆ ਉਹ ਡਿਲੇ ਚੱਲ ਰਹੀਆਂ ਆ। ਫਲਾਈਟ ਵੇਅਰ ਦੇ ਡਾਟਾ ਤੋਂ ਇਹ ਪਤਾ ਲੱਗਾ ਹੈਗਾ ਆ। ਵੈਸਟਰਨ ਉਹਨਾਂ ਨੇ ਅਪਡੇਟ ਪੋਸਟ ਕੀਤੀ ਸੀ ਡੈਲਟਾ ਦੀ ਆਪਣੀ ਹੀ ਜਿਹੜੀ ਉਹ ਵੈਬਸਾਈਟ ਦੇ ਉੱਤੇ। ਉਹ ਕਹਿੰਦੇ ਵੀ ਥਰਸਡੇ ਯਾਨੀ ਕਿ ਕੱਲ ਦਾ ਆ ਰਿਹਾ ਜਿਹੜਾ ਦਿਨ ਆ, ਇਸ ਨੂੰ ਅਸੀਂ ਇੱਕ ਨਾਰਮਲ ਡੇ ਦੇ ਵਜੋਂ ਉਮੀਦ ਕਰ ਰਹੇ ਹਾਂ, ਜਦੋਂ 에ਅਰਲਾਈਨ ਪੂਰੀ ਤਰ੍ਹਾਂ ਜਿਹੜੀ ਉਹ ਰਿਕਵਰ
ਹੋ ਜਾਵੇਗੀ। ਲੋਕਾਂ ਦੇ ਬੈਗ ਤੇ ਲੋਕ ਆਪ ਏਅਰਪੋਰਟਾਂ ਦੇ ਉੱਤੇ ਜਿਹੜੇ ਉਹ ਤੁੰਨੇ ਪਏ ਨੇ। ਲੋਕਾਂ ਦੇ ਵਿੱਚ ਗੁੱਸਾ, ਫਰਸਟ੍ਰੇਸ਼ਨ ਜਿਹੜੀ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਚੱਲ ਰਹੀ ਆ। ਵਨ ਆਫ ਦਾ ਬਿਜ਼ੀਐਸਟ ਟਾਈਮ ਹੁੰਦਾ ਆ ਜਿਹੜਾ ਸਮਰ ਦਾ ਟਰੈਵਲ ਸੀਜ਼ਨ ਆ, ਤੇ ਡੈਲਟਾ ਦੇ ਵਿੱਚ ਇਸ ਕਾਇਓਸ ਦੇ ਕਰਕੇ ਇਹ ਸਾਰਾ ਰੌਲਾ ਰੱਪਾ ਪਿਆ ਆ। ਆਲਰੇਡੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਸ ਦੀ ਇਨਵੈਸਟੀਗੇਸ਼ਨ ਚਾਲੂ ਕਰ ਦਿੱਤੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਡੇਢ ਕੁ ਸਾਲ ਪਹਿਲਾਂ ਜਦੋਂ ਕ੍ਰਿਸਮਸ ਦੇ ਇਰਦ ਗਿਰਦ ਜਿਹੜੇ ਸਾਊਥ ਵੈਸਟ ਦਾ ਜਿਹੜਾ ਕੰਮ ਬਿਲਕੁਲ ਹੀ ਠੱਪ ਹੋ ਗਿਆ ਸੀ, ਉਦੋਂ ਵੀ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀ। ਸਿਆਲਾਂ ਦੇ ਦਿਨਾਂ ਦੇ ਵਿੱਚ ਟਰੈਵਲ ਟਾਈਮ ਸੀਗਾ ਉਹ ਵੀ ਉਸ ਵਕਤ ਦਾ ਜਿਹੜਾ ਉਹ ਪੀਕ ਦਾ। ਤੇ ਹੁਣ ਇਹ ਇੱਕ ਜਿਹੜੀ ਚੀਜ਼ ਆ ਇੱਥੇ ਵਾਪਰ ਰਹੀ ਆ। ਡੈਲਟਾ ਏਅਰਲਾਈਨਸ ਆ ਉਹਨਾਂ ਦੇ ਨਾਲ। ਸੋ ਉਹ ਕਹਿੰਦੇ ਵੀ ਅਸੀਂ ਸਲੋ ਪੇਸ ਦੀ ਰਿਕਵਰੀ ਦੇ ਉੱਤੇ ਲੱਗੇ ਹੋਏ ਆ ਕਰਾਊਡ ਸਟ੍ਰਾਈਕ ਦੀ ਆਊਟੇਜ ਤੋਂ ਬਾਅਦ ਚ, ਜਿਸ ਨੇ ਏਅਰਲਾਈਨਸ ਨੂੰ ਮੁੜ ਦੁਬਾਰਾ ਟਰੈਕ ਤੇ ਲਿਆਉਣ ਦੇ ਵਿੱਚ ਅਜੇ ਵਕਤ ਲੱਗ ਰਿਹਾ ਆ। 2 ਦਿਨਾਂ ਦੇ ਵਿੱਚ ਪੈਰਿਸ ਦੇ ਵਿੱਚ ਓਲੰਪਿਕਸ, ਕੱਲ ਤੋਂ ਓਲੰਪਿਕਸ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ, ਸੌਰੀ ਫਰਾਈਡੇ ਤੋਂ ਜਿਹੜੀਆਂ ਓਲੰਪਿਕਸ ਸ਼ੁਰੂ ਹੋਣ ਜਾ ਰਹੀਆਂ ਆ। ਡੈਲਟਾ ਅਫੀਸ਼ੀਅਲ ਏਅਰਲਾਈਨ ਆ US ਦੀ ਟੀਮ ਦੀ, ਤੇ ਬਿਲਕੁਲ ਓਲੰਪਿਕਸ ਤੋਂ ਪਹਿਲਾਂ ਇਹ ਇਸ ਤਰੀਕੇ ਦੇ ਨਾਲ ਭੱਠਾ ਬਹਿ ਜਾਊਗਾ, ਇਹਨਾਂ ਦਾ ਠੱਪ ਹੋ ਜਾਣਾ ਸੀ ਕੰਮ, ਇਹ ਇਹਨਾਂ ਨੂੰ ਵੀ ਚੇਤਾ ਨਹੀਂ ਸੀ। ਸੋ ਇਸ ਟਾਈਮ ਉਹ ਖੁਦ ਪੈਰਿਸ ਦੇ ਵਿੱਚ ਨੇ, ਫਰਾਂਸ 'ਚ ਨੇ, ਜਿੱਥੇ ਓਲੰਪਿਕਸ ਦਾ ਉਦਘਾਟਨੀ ਸਮਾਰੋਹ ਆਉਂਦੇ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਆ। ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਕੁਆਟਰ ਬੇਸਿਸ ਪੁਆਇੰਟ 0.25 ਇੰਟਰਸਟ ਰੇਟ ਘਟਾਇਆ ਹੈਗਾ। ਅਮਰੀਕਾ ਦੀ ਜੇ ਗੱਲ ਕਰਦੇ ਜਾਈਏ, ਫੈਡ ਕਹਿੰਦੇ ਵੀ ਹੋ ਸਕਦਾ ਸਿਰਫ ਇੱਕ ਹੀ ਇੰਟਰਸਟ ਰੇਟ ਘਟਾਏ, ਇਹ ਵੈਨਗਾਰਡ ਵਾਲੇ ਕਹਿ ਰਹੇ ਆ। ਸੋ ਕਈ ਦੋ ਵੀ ਕਹਿ ਰਹੇ ਆ। ਸੋ ਵੱਖ-ਵੱਖ ਜਿਹੜੇ ਇਕੋਨੋਮਿਸਟ ਜਾਂ ਫਾਈਨੈਂਸ਼ੀਅਲ ਐਨਾਲਿਸਟ ਆ, ਉਹ ਜੋ ਕਹਿ ਰਹੇ ਆ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਰਿਪੋਰਟ ਸਾਂਝੀ ਕਰਦੇ ਰਹਿੰਦੇ ਹਾਂ। ਇੱਦਾਂ ਨਾ ਸੋਚਿਆ ਕਰੋ ਵੀ ਜੀ ਕੱਲ ਹੀ ਨਹੀਂ ਕਹਿਤਾ ਸੀ 2 ਵਾਰੀ ਹੋਊਗਾ, ਅੱਜ ਕਹਿਤਾ 1 ਵਾਰੀ। ਸੋ ਜੋ ਕੁਝ ਹੁੰਦਾ, ਅੱਜ ਬਿਜ਼ਨਸ ਇਨਸਾਈਡਰ ਦੇ ਵਿੱਚ ਵੈਨਗਾਰਡ ਦੀ ਜੋ ਰਿਪੋਰਟ ਆਈ ਆ, ਉਹਨਾਂ ਦੇ ਮੁਤਾਬਕ ਇਹ ਆ ਵੀ ਉਹ ਕਹਿੰਦੇ ਵੀ 2024 ਦੇ ਵਿੱਚ 1 ਵਾਰੀ ਸਿਰਫ ਜਿਹੜਾ ਆ ਇੰਟਰਸਟ ਰੇਟ ਘਟਾਇਆ ਜਾ ਸਕਦਾ ਹੈਗਾ। ਤੇ ਹਜੇ ਵੀ ਕਿਉਂਕਿ ਇਨਫਲੇਸ਼ਨ ਕਾਫੀ ਹਾਈ ਹੈਗੀ ਆ, ਤੇ ਜੌਬ ਮਾਰਕੀਟ ਥੋੜੀ ਕੂਲ ਜ਼ਰੂਰ ਹੋ ਗਈ ਆ। 2021-2022 ਦੇ ਵਿੱਚ ਕਹਿੰਦੇ ਵੀ ਰੈੱਡ ਹੌਟ ਡੇਜ਼ ਸੀਗੇ। ਪਿਛਲੇ ਮਹੀਨੇ USA ਦੇ ਵਿੱਚ 2,06,000 ਨੌਕਰੀਆਂ ਐਡ ਕੀਤੀਆਂ ਗਈਆਂ ਹੈਗੀਆਂ ਆ, ਤੇ ਗਰੋਥ ਜਿਹੜੀ ਆ 3.9% ਦੇ ਕਰੀਬ ਹੈਗੀ ਆ। ਅਨਪਲਾਈਮੈਂਟ ਹਿਸਟੋਰਿਕ ਲੋ ਹੈਗੀ ਆ, ਤੇ ਫੈਡ ਜਿਹੜਾ ਆ ਉਹ ਕੋਈ ਨਾ ਕੋਈ ਰੀਜ਼ਨ ਲੱਭ ਰਿਹਾ ਵੀ ਕਿਸ ਕਰਕੇ ਜਿਹੜਾ ਆ ਇੰਟਰਸਟ ਰੇਟ ਘੱਟ ਕੀਤਾ ਜਾਵੇ, ਕਿਉਂਕਿ ਮਹਿੰਗਾਈ ਵੀ ਜ਼ਿਆਦਾ ਹੈਗੀ ਆ, ਜੌਬਾਂ ਠੀਕ ਹੀ ਆ, ਪਰ ਜੇ ਇੰਟਰਸਟ ਰੇਟ ਘਟਾਇਆ ਨਾ ਤੇ ਉਹਦੇ ਨਾਲ ਜਿਹੜਾ ਇਕੋਨਮੀ ਦੇ ਉੱਤੇ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਪੈ ਸਕਦਾ ਹੈਗਾ ਆ। ਸੋ ਵੱਖ-ਵੱਖ ਜਿਹੜੇ ਇਕੋਨੋਮਿਸਟ ਆ ਉਹ ਆਪਣੇ ਅੰਦਾਜ਼ੇ ਲਾ ਰਹੇ ਹੈਗੇ ਆ। ਫੈਡਰਲ ਰਿਜ਼ਰਵ ਬੋਰਡ ਨੇ ਹਜੇ ਤੱਕ ਆਪਣਾ ਜਿਹੜਾ ਕਲੀਅਰ ਡਿਸੀਜਨ ਨਹੀਂ ਦਿੱਤਾ। ਬਹੁਤ ਸਾਰੇ ਕਹਿ ਰਹੇ ਆ ਵੀ ਸਤੰਬਰ 'ਚ ਇੱਕ ਕੱਟ ਹੋ ਸਕਦਾ, ਨਵੰਬਰ 'ਚ ਹੋ ਸਕਦਾ। ਅੱਜ ਵੈਨਗਾਰਡ ਵਾਲੇ ਕਹਿ ਸਕਦੇ ਆ, ਕਹਿ ਰਹੇ ਆ ਵੀ ਉਹ ਇੱਕ ਹੀ ਜਿਹੜਾ ਕੱਟ ਆ ਉਹ ਹੋਊਗਾ। ਕੱਲ ਪੋਲ ਦੇ ਵਿੱਚ 80 ਤੋਂ ਵੱਧ ਜਿਹੜੇ ਅਰਥ ਸ਼ਾਸਤਰੀ ਆ ਉਹ ਕਹਿੰਦੇ ਸੀਗੇ ਵੀ ਅਸੀਂ ਉਮੀਦ ਕਰ ਰਹੇ ਆ ਵੀ 2 ਜਿਹੜੇ ਆ ਉਹ ਕੱਟਸ ਹੋਣਗੇ। ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਦੱਸ ਰਿਹਾ। ਬਾਕੀ ਸਭ ਨੂੰ ਵੇਟ ਐਂਡ ਵਾਚ ਪਾਲਿਸੀ ਦਾ ਹੀ ਇੰਤਜ਼ਾਰ ਕਰਨਾ ਪੈਣਾ ਆ ਵੀ ਬਣਦਾ ਇਸ ਦੇ ਵਿੱਚ ਕੀ ਆ। ਛੋਟੀ ਜੀ ਬ੍ਰੇਕ ਲਵਾਂਗੇ ਤੇ ਇਕੋਨਮੀ ਦੇ ਨਾਲ ਸੰਬੰਧਿਤ ਹੋਰ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਦੇ ਹਾਂ। ਜੁੜੇ ਰਹੋ ਇਹਦੇ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाजे करी फिर आप सब का स्वागत है। सो तो प्रोग्राम चल रहा जी इस टाइम अपडेट अमेरिका। हरजोत सिंह जी स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਮਿਸ਼ੀਗਨ ਤੋਂ ਆ ਰਹੀ ਹੈ ਇਹ ਖਬਰ। 80 ਸਾਲਾਂ ਦਾ ਇੱਕ ਬੰਦਾ, ਉਸ ਨੂੰ ਰਨ ਓਵਰ ਕਰ ਦਿੱਤਾ ਉਸਦੇ ਇੱਕ ਗਵਾਂਢੀ ਦੇ ਦੁਆਰਾ, ਜਦ ਉਹ ਟਰੰਪ ਹੋਣਾ ਦੇ ਨਾਮ ਦਾ ਜਿਹੜਾ ਸਾਈਨ ਆਪਣੇ ਯਾਰਡ ਦੇ ਵਿੱਚ ਲਾ ਰਿਹਾ ਸੀ। 22 ਸਾਲਾਂ ਦਾ ਸਸਪੈਕਟ ਆ, ਉਸ ਨੇ ਆਲ ਟ੍ਰੇਨ ਵਹੀਕਲ ਦੇ ਨਾਲ 80 ਸਾਲਾਂ ਦੇ ਇਸ ਬੰਦੇ ਨੂੰ ਆਪਣੀ ਜਿਹੜੇ ਗੱਡੀ ਦੇ ਥੱਲੇ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਸਿਟੀ ਆਫ ਹੈਂਕੌਕ ਦੇ ਵਿੱਚ ਇਸ ਬੰਦੇ ਨੂੰ ਬਾਅਦ ਚ ਗ੍ਰਿਫਤਾਰ ਕਰ ਲਿਆ ਗਿਆ ਤੇ ਕਹਿੰਦੇ ਪੁਲਿਸ ਦੇ ਕੋਲ ਇਸ ਨੇ ਮੰਨਿਆ ਵੀ ਇਸ ਨੇ ਜਿਹੜਾ ਇਹ ਸਾਰਾ ਕੁਝ ਜਿਹੜਾ ਉਹ ਕੀਤਾ, ਕਨਫੈਸ ਕੀਤਾ, ਕਹਿੰਦੇ ਵੀ ਆਪਣੀ ਜਾਨ ਲੈਣ ਤੋਂ ਪਹਿਲਾਂ। 20 ਸਾਲਾਂ ਦੇ ਬੰਦੇ ਜਿਹੜਾ ਕ੍ਰੁਕਸ ਆ, ਉਸਨੇ ਰਾਸ਼ਟਰਪਤੀ ਟਰੰਪ ਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਨੌਜਵਾਨਾਂ ਦੇ ਮਨਾਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਜ਼ਹਿਰ ਆ ਉਹ ਭਰਿਆ ਜਾਊਗਾ, ਇੰਨੇ ਜ਼ਿਆਦਾ ਪੋਲੀਟੀਕਲੀ ਮੋਟੀਵੇਟਡ ਹਮਲੇ ਕਰ ਸਕਣਗੇ, ਇਹ ਕਿਸੇ ਨੂੰ ਚੇਤਾ ਨਹੀਂ ਸੀਗਾ। ਅਮਰੀਕਾ ਦਾ ਜਿਹੜੀ ਦਿਸ਼ਾ ਤੇ ਦਸ਼ਾ ਜਿਹੜੀ ਉਹ ਇਸ ਟਾਈਮ ਟੋਟਲੀ ਜਿਹੜੀ ਉਹ ਬਦਲ ਰਹੀ ਆ। ਦੋ ਥੋੜੇ ਸਮੇਂ ਦੇ ਵਕਫੇ ਦੇ ਵਿੱਚ ਅਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆਈਆਂ ਆ। 20 ਸਾਲਾਂ ਦੇ ਕ੍ਰੁਕਸ ਨੇ ਟਰੰਪ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ 22 ਸਾਲਾਂ ਦੇ ਜਿਹੜੇ ਉਹ ਮੁੰਡੇ ਨੇ ਮਿਸ਼ੀਗਨ ਦੇ 80 ਸਾਲਾਂ ਦੇ ਇੱਕ ਬਜ਼ੁਰਗ ਨੂੰ ਥੱਲੇ ਦੇ ਦਿੱਤਾ ਟਰੰਪ ਹੋਣਾ ਦੀ ਸਪੋਰਟ ਕਰਨ ਦੇ ਮਾਮਲੇ ਦੇ ਵਿੱਚ। ਜੀ, ਅਗਲੀ ਖਬਰ ਵੱਲ ਚਲੀਏ। ਯੂਐਸ ਦੇ ਵਿੱਚ ਜਿਹੜੇ ਨਵੇਂ ਘਰਾਂ ਦੀ ਸੇਲ ਆ ਉਹ 7 ਮੰਥ ਲੋ ਹੋਈ ਆ ਜੂਨ ਮਹੀਨੇ ਦੇ ਵਿੱਚ। ਸਿੰਗਲ ਫੈਮਿਲੀ ਜਿਹੜੇ ਹੋਮ ਹੈਗੇ ਆ, ਨਵੇਂ ਘਰਾਂ ਦੀ ਸੇਲ 0.6%
ਡਾਊਨ ਗਈ ਆ। 6,17,000 ਯੂਨਿਟਸ ਸੇਲ ਹੋਏ ਆ ਪਿਛਲੇ ਮਹੀਨੇ ਦੇ ਵਿੱਚ। ਇਹ ਲੋਐਸਟ ਆ ਪਿਛਲੇ ਸਾਲ ਦੇ ਨਵੰਬਰ ਨਾਲੋਂ। ਕਾਮਰਸ ਡਿਪਾਰਟਮੈਂਟ ਸੈਂਸਸ ਬਿਊਰੋ ਨੇ ਇਹ ਦੱਸਿਆ ਹੈਗਾ। ਸੇਲ ਸਪੇਸ ਮਈ ਦੇ ਵਿੱਚ ਜਿਹੜੀ ਆ ਉਹ 6,21,000 ਯੂਨਿਟ ਸੀ। ਪਹਿਲਾਂ ਜਿਹੜੀ ਆ 6,19,000 ਰਿਪੋਰਟ ਕੀਤੀ ਗਈ ਸੀਗੀ। ਇਕੋਨੋਮਿਸਟ ਜੋ ਦੱਸ ਰਹੇ ਆ ਰਿਊਟਰਸ ਦੇ ਮੁਤਾਬਕ ਵੀ ਨਵੇਂ ਘਰਾਂ ਦੀ ਜਿਹੜੀ ਸੇਲ ਹੈਗੀ ਆ ਉਹ ਕਾਫੀ ਘੱਟ ਆ ਪਿਛਲੇ ਸਮੇਂ ਦੇ ਮੁਤਾਬਕ। ਹਾਲਾਂਕਿ ਨਵੇਂ ਘਰ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਬਣਦੇ ਵੀ ਜਾ ਰਹੇ ਹੈਗੇ ਆ। ਰਾਈਟ ਨਾਓ ਜੋ ਮਾਰਗੇਜ ਦੇ ਰੇਟ ਆ 30 ਸਾਲਾਂ ਦੇ ਉਹ 7.22% ਦੇ ਲਾਗੇ ਛਾਗੇ ਹੈਗੇ ਆ। ਸੋ 7% ਤੋਂ ਉੱਪਰ ਹੀ ਆ। ਸੋ ਹੋਪਫੁਲੀ ਜੇ ਇੰਟਰਸਟ ਰੇਟ ਘਟਦੇ ਆ ਉਹਦੇ ਨਾਲ ਜਿਹੜੀ ਸੇਲ ਆ ਉਹਦੇ ਉੱਤੇ ਕਾਫੀ ਅਸਰ ਪਊਗਾ। ਜੀ ਓਵਰਆਲ ਜੇ ਅੱਜ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਮਾਰਕੀਟਸ ਕਾਫੀ ਬੈਡ ਪਰਫਾਰਮ ਕਰ ਰਹੀਆਂ ਆ। ਅਲਫਾਬੈਟ, ਐਨਵੀਡੀਆ, ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਸਟਾਕ ਵੀ ਥੱਲੇ ਵੱਲ ਨੂੰ ਜਿਹੜੇ ਉਹ ਗਏ ਆ। ਤੇ ਅੱਜ ਸਟਾਕਸ ਤਕਰੀਬਨ 1% ਡਾਓ ਜੋਨ, S&P ਜਿਹੜਾ 2% ਤੇ 3% ਜਿਹੜਾ ਨੈਸਡੈਕ ਆ ਉਹ ਥੱਲੇ ਵੱਲ ਨੂੰ ਉਸਨੇ ਰੁੱਖ ਕੀਤਾ ਹੋਇਆ ਆ। 530 ਪੁਆਇੰਟ ਅਜੇ ਹਾਲ ਦੀ ਘੜੀ ਡਾਊਨ ਚੱਲ ਰਿਹਾ ਨੈਸਡੈਕ ਤੇ 350 ਪੁਆਇੰਟ ਤੋਂ ਵੱਧ ਡਾਓ ਜੋਨ ਜਿਹੜਾ ਉਹ ਇਸ ਟਾਈਮ ਥੱਲੇ ਚੱਲ ਰਿਹਾ। ਜਦੋਂ ਆਪਾਂ ਇਸ ਟਾਈਮ ਤੁਹਾਡੇ ਨਾਲ ਤਕਰੀਬਨ 10 ਵਜੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਤੁਹਾਡੇ ਨਾਲ ਜਿਹੜੀ ਉਹ ਗੱਲ ਕਰ ਰਹੇ ਹੈਗੇ ਆ। ਤੇ ਓਵਰਆਲ ਇਸ ਦਾ ਕਿੱਦਾਂ ਅਸਰ ਰਹੂਗਾ, ਕੀ ਇਹ ਕੋਈ ਅੰਦੇਸ਼ਾ ਆ ਆਉਣ ਵਾਲੇ ਭਵਿੱਖ ਦੀ, ਇਹ ਕੋਈ ਕਿਆਸ ਰਹੀਆਂ ਆ, ਜਾਂ ਇਹ ਵਨ ਆਫ ਦੋਜ਼ ਡੇਜ਼ ਆ ਜਿੱਦਣ ਜਿਹੜੇ ਸਟਾਕ ਆ ਉਹ ਕਰੈਕਟ ਹੋ ਰਹੇ ਆ ਜਾਂ ਡਾਊਨ ਜਾ ਰਹੇ ਆ। ਜੀ ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਜਿਸ ਤਰ੍ਹਾਂ ਰੈਫਰੈਂਡਮ ਵੋਟਾਂ ਹੋਈਆਂ ਸੀਗੀਆਂ ਸੈਨ ਫਰਾਂਸਿਸਕੋ 'ਚ, ਉਸ ਟਾਈਮ ਦੇ ਉੱਤੇ ਬੇ ਏਰੀਏ ਦੇ 5-6 ਮੰਦਰਾਂ ਦੇ ਉੱਤੇ ਵੱਖ-ਵੱਖ ਜਗ੍ਹਾ ਗ੍ਰੈਫਿਟੀ ਲਿਖੀ ਗਈ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੀ, ਹੋਰ ਮੁਲਕਾਂ 'ਚ ਵੀ। ਉੱਤੇ ਆਸਟ੍ਰੇਲੀਆ ਦਾ ਪਤਾ ਲੱਗ ਗਿਆ ਸੀ ਵੀ ਲਿਖਣ ਵਾਲੇ ਉਹ ਆਪੇ ਸੀ। ਹੁਣ ਕੈਨੇਡਾ ਤੋਂ ਇਹ ਖਬਰ ਆ ਰਹੀ ਆ ਵੀ ਕੈਨੇਡਾ ਦੇ ਕੁਝ ਮੰਦਰਾਂ ਦੇ ਬਾਹਰ ਫੇਰ ਉਦਾਂ ਦੀ ਜਿਹੜੀ ਭਾਸ਼ਾ ਆ ਉਹ ਲਿਖੀ ਗਈ ਹੈਗੀ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਉਹੀ ਆ ਵੀ ਜਿੱਥੇ ਲਿਖੀ ਜਾਂਦੀ ਉੱਥੇ ਕੋਈ ਕੈਮਰਾ ਨਹੀਂ ਹੁੰਦਾ। ਸੋ ਬਿਲਕੁਲ ਜਾਣ ਕੇ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਐਡਮਿੰਟਨ ਦੇ ਵਿੱਚ ਕਹਿੰਦੇ ਬੈਪ ਸਵਾਮੀ ਨਾਰਾਇਣ ਜਿਹੜਾ ਮੰਦਿਰ ਆ ਉਹਦੇ ਉੱਤੇ ਇਹ ਜਿਹੜੀ ਆ ਗ੍ਰੈਫਿਟੀ ਕੀਤੀ ਗਈ ਆ। ਆਪਾਂ ਵਾਰ-ਵਾਰ ਪੰਜਾਬੀ ਰੇਡੀਓ USA ਤੇ ਕਹਿੰਦੇ ਆ ਵੀ ਕੋਈ ਵੀ ਜਿਹੜਾ ਸਿੱਖ ਆ ਉਹ ਸੋਚ ਹੀ ਨਹੀਂ ਸਕਦਾ ਵੀ ਕਿਸੇ ਧਰਮ ਦੇ ਉਲਟ ਉਹ ਕਿਸੇ ਤਰ੍ਹਾਂ ਦੀ ਜਿਹੜੀ ਭਾਸ਼ਾ ਵਰਤੇ, ਕੋਈ ਵੀ ਧਰਮ ਹੋਵੇ। ਇਹ ਆਪਾਂ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਪ੍ਰੂਫ ਦੇਖਿਆ, ਸਿਰਫ ਇੱਕ ਬਦਨਾਮ ਕਰਨ ਦੇ ਲਈ। ਕਿਉਂਕਿ ਹੁਣ ਕੈਲਗਰੀ 'ਚ ਵੋਟਾਂ ਹੋਣੀਆਂ ਆ, ਉਹਨਾਂ ਨੂੰ ਬਦਨਾਮ ਕਰਨ ਦੇ ਲਈ ਇੱਕ ਕੈਨੇਡਾ ਦਾ ਮੈਂਬਰ ਪਾਰਲੀਮੈਂਟ ਹੈਗਾ ਆ ਚੰਦਰਾ ਆਰੀਆ, ਹਮੇਸ਼ਾ ਹੀ ਉਹ ਸਿੱਖਾਂ ਦੇ ਉਲਟ ਬਹੁਤ ਜ਼ਿਆਦਾ ਜ਼ਹਿਰ ਉਗਲਦਾ ਰਹਿੰਦਾ ਆ। ਉਹਨ ਵੀ ਜਿਹੜੀ ਆ ਐਕਸ ਦੇ ਉੱਤੇ ਲਿਖਿਆ ਆ ਵੀ ਜਿਹੜੇ ਖਾਲਿਸਤਾਨੀ ਅੱਤਵਾਦੀ ਹੈਗੇ ਆ ਇਹ ਕੈਨੇਡਾ ਦੇ ਮਾਹੌਲ ਨੂੰ ਖਰਾਬ ਕਰ ਰਹੇ ਹੈਗੇ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਰਹਿੰਦੇ ਆ ਵੀ ਇਸ ਬੰਦੇ ਨੂੰ ਹਰਾਉਂਦੇ ਕਿਉਂ ਨਹੀਂ। ਸੋ ਤੁਹਾਨੂੰ ਜ਼ੋਰ ਲਾ ਕੇ ਨਾ ਇਦਾਂ ਦੇ ਬੰਦੇ ਨੂੰ ਹਰਾਉਣਾ ਚਾਹੀਦਾ ਜਿਹੜਾ ਜ਼ਹਿਰ ਫੈਲਾਉਂਦਾ ਹੈਗਾ। ਕੋਈ ਕਿਸੇ ਦੇ ਉਲਟ, ਕੋਈ ਸਿੱਖ ਹਿੰਦੂ ਧਰਮ ਦੇ ਉਲਟ ਨਹੀਂ ਬੋਲ ਰਿਹਾ, ਕੋਈ ਆਮ ਹਿੰਦੂ ਸਿੱਖਾਂ ਦੇ ਉਲਟ ਨਹੀਂ ਬੋਲ ਰਿਹਾ। ਸੋ ਇਦਾਂ ਦੇ ਜਿਹੜੇ ਲੀਡਰ ਆ ਉਹ ਜ਼ਹਿਰ ਘੋਲਦੇ ਹੈਗੇ ਆ ਤੇ ਉਹਦੇ ਨਾਲ ਜਿਹੜੇ ਆ ਫਿਰ ਜਿਹੜੀ ਅਨਰੈਸਟ ਜਿਹੜਾ ਬਾਕੀ ਦੁਨੀਆ ਦੇ ਵਿੱਚ ਪੈਦਾ ਹੁੰਦਾ ਹੈਗਾ, ਬਾਕੀ ਕਮਿਊਨਿਟੀਜ਼ ਦੇ ਵਿੱਚ। ਨਾ ਹੀ ਅਮਰੀਕਾ ਦੇ ਵਿੱਚ, ਨਾ ਹੀ ਕੈਨੇਡਾ ਦੇ ਵਿੱਚ ਕੋਈ ਇਦਾਂ ਦੀ ਕਿਸੇ ਤਰ੍ਹਾਂ ਦੀ ਗੱਲਬਾਤ ਹੈਗੀ ਆ ਕੋਈ ਹੇਟ ਵਾਲੀ। ਪਰ ਇਹ ਜਿਹੜੇ ਲੀਡਰ ਆ ਇਹਨਾਂ ਦੀ ਜਿਹੜੀ ਪੂਛ ਆ ਉਹ ਖਿੱਚਣੀ ਚਾਹੀਦੀ ਹੈਗੀ ਆ। ਸੋ ਕੈਨੇਡਾ ਵਾਸਤੇ ਜਿਹੜੇ ਸਾਡੇ ਸਰੋਤੇ ਹੈਗੇ, ਖਾਸ ਕਰਕੇ ਜਿੱਥੇ ਦਾ ਇਹ MP ਆ ਉੱਥੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਭਾਈ ਇਦਾਂ ਦੇ MP ਨੂੰ ਤੁਸੀਂ ਇਲੈਕਟ ਕਰਕੇ ਕਰਨਾ ਕੀ ਆ ਜਿਹੜਾ ਹਮੇਸ਼ਾ ਹੀ ਜਿਹੜੀ ਇਦਾਂ ਦੀ ਜਿਹੜੀ ਆ ਹੇਟਫੁਲ ਜਿਹੜੀਆਂ ਸਟੇਟਮੈਂਟਸ ਆ ਉਹ ਜਾਰੀ ਕਰਦਾ ਰਹਿੰਦਾ ਬਿਨਾਂ ਕਿਸੇ ਪ੍ਰੂਫ ਤੋਂ, ਜਿਹੜਾ ਉਹ ਸਿੱਖਾਂ ਦੇ ਉੱਤੇ ਬਲੇਮ ਲਾਉਂਦਾ ਹੈਗਾ। ਬਿਲਕੁਲ ਇਹ ਬੜੀ ਮੰਦਭਾਗੀ ਜਿਹੜੀ ਗੱਲ ਆ। ਉੱਥੇ ਵੀ 28 ਤਰੀਕ ਨੂੰ ਹਰਜੋਤ ਸਿੰਘ ਜੀ ਜਿਹੜਾ ਕੈਲਗਰੀ ਦੇ ਵਿੱਚ ਰੈਫਰੈਂਡਮ ਦੀ ਜਿਹੜੀ ਵੋਟਾਂ ਆ ਉਹ ਹੋਣ ਜਾ ਰਹੀਆਂ ਹੈਗੀਆਂ ਆ। ਸੋ ਦੇਖੋ ਕੀ ਜਿਹੜਾ ਇਹ ਬਣਦਾ ਆ। ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਆ, ਬੈਪਸ ਵਾਲਾ ਜਿਹੜੇ ਮੰਦਰ ਵਾਲੇ ਆ ਇਹਦੇ ਤੇ ਹੀ ਗ੍ਰੈਫਿਟੀ ਲਿਖੀ ਜਾਂਦੀ ਆ। ਇਹ ਤੁਸੀਂ ਦੇਖੋ ਇੱਥੇ ਵੀ ਜਿਹੜਾ ਆਪਣੇ ਸੀਗੇ ਬਾਕੀ ਵੀ ਆ, ਪਰ ਇਹ ਇੱਕ ਜਿਹੜਾ ਕਾਮਨ ਵਿੱਚੋਂ ਜਿਹੜਾ ਪੁਆਇੰਟ ਆ ਉਹ ਨਿਕਲ ਕੇ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ ਆ। ਉਹ ਤਾਂ ਦੇਖੋ ਵੀ ਕੋਈ ਵੀ ਜਿਹੜਾ ਰਿਲੀਜੀਅਸ ਅਦਾਰਾ, ਹੁਣ ਕਿਸੇ ਦਾ ਤਾਂ ਛੋਟਾ ਜਿਹਾ ਘਰ ਆ, ਚਾਹੇ ਛੋਟੀ ਦੁਕਾਨ ਆ ਜਾਂ ਕਿਸੇ ਦੀ ਵੱਡੀ ਦੁਕਾਨ ਆ, ਉਹ ਹੋ ਹੀ ਨਹੀਂ ਸਕਦਾ ਵੀ ਕਿਸੇ ਦੇ ਅੱਜ ਕੱਲ੍ਹ ਕੈਮਰੇ ਨਾ ਲੱਗੇ ਹੋਣ।
ਚਾਹੇ ਕਿਸੇ ਨੇ ਆਪ ਲਏ ਆ ਜਾਂ ਕਿੱਦਾਂ ਵੀ ਕੀਤੇ ਆ, ਇਹੋ ਜਿਹੀਆਂ ਥਾਵਾਂ ਦੇ ਉੱਤੇ ਤਾਂ 100% ਜਿਹੜੇ ਕੈਮਰੇ ਆ ਉਹ ਲੱਗੇ ਪਏ ਨੇ। ਤੇ ਇਸ ਲਈ ਉਹਨਾਂ ਥਾਵਾਂ ਦੇ ਉੱਤੇ ਇਹ ਵਾਰਦਾਤਾਂ ਹੋਣੀਆਂ ਜਿੱਥੇ ਕੈਮਰੇ ਹੁੰਦੇ ਹੀ ਨਹੀਂ ਆ ਜਾਂ ਲਾਏ ਨਹੀਂ ਜਾਂਦੇ, ਤੇ ਬਾਅਦ ਦੇ ਵਿੱਚ ਨਿਕਲਦਾ ਕੁਛ ਨਹੀਂ ਆ। ਹੁਣ ਇੱਥੇ ਹਰਜੋਤ ਸਿੰਘ ਜੀ ਉਸ ਮਸਲੇ ਨੂੰ ਕਿੰਨੇ ਮਹੀਨੇ ਹੋ ਗਏ, ਕੋਈ ਫੜਿਆ ਗਿਆ, ਕੋਈ ਕੁਛ ਹੋਇਆ, ਕੁਛ ਨਿਕਲਿਆ, ਕੁਛ ਨਹੀਂ ਜਿਹੜਾ ਇਸ ਚੀਜ਼ ਦੇ ਕਿੰਨੀ ਵਿੱਚ ਵਾਰੀ ਅਸੀਂ ਜਿਹੜੀਆਂ ਲੋਕਲ ਪੁਲਿਸ ਦੀਆਂ ਡਿਪਾਰਟਮੈਂਟਸ ਆ ਉਹਨਾਂ ਨੂੰ ਈਮੇਲਸ ਪਾਈਆਂ ਕੋਈ ਰਿਪਲਾਈ ਮੀਡੀਆ ਨਹੀਂ ਵੱਲੋਂ ਵੀ ਯਾਰ ਆ। ਤੁਹਾਡੀ ਕੀ ਇਨਵੈਸਟੀਗੇਸ਼ਨ ਹੋਈ ਆ, ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ, ਕਿਉਂਕਿ ਸਾਡੇ ਮੁਲਕ ਦੀ ਬਦਨਾਮੀ ਹੁੰਦੀ, ਸਾਡਾ ਮਤਲਬ ਅਮਰੀਕਾ ਦੀ ਬਦਨਾਮੀ ਹੁੰਦੀ ਆ। ਅਮਰੀਕਾ ਦੇ ਵਿੱਚ ਹਰ ਇੱਕ ਧਰਮ ਵਾਲੇ ਬੰਦੇ ਨੂੰ ਆਪਣਾ ਧਾਰਮਿਕ ਸਥਾਨ ਖੋਲਣ ਦੀ ਇਜਾਜ਼ਤ ਆ। ਕਦੇ ਕੋਈ ਆਪਾਂ ਦੇਖਿਆ ਨਹੀਂ ਇੱਥੇ ਇਦਾਂ ਇੱਕ ਦੂਜੇ ਦੇ ਉਲਟ ਕਿਸੇ ਧਾਰਮਿਕ ਸਥਾਨ ਦੇ ਅਗੇਂਸਟ ਕੋਈ ਇਦਾਂ ਦੀ ਕੋਈ ਇਨਸੀਡੈਂਟ ਹੁੰਦੀ ਹੋਵੇ, ਤੇ ਫਿਰ ਜਿੱਥੇ ਬਿਨਾਂ ਕਿਸੇ ਗੱਲ ਤੇ ਬਦਨਾਮੀ ਹੁੰਦੀ ਹੋਵੇ, ਪੁਲਿਸ ਵਾਲਿਆਂ ਨੂੰ ਵੀ ਐਕਟਿਵ ਹੋਣਾ ਚਾਹੀਦਾ ਹੈਗਾ। ਸੋ ਹਮੇਸ਼ਾ ਹੀ ਉਹ ਕਹਿ ਦਿੰਦੇ ਆ ਵੀ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਇਹ ਪਤਾ ਨਹੀਂ ਹੁਣ ਕਿੰਨੇ ਮਹੀਨੇ ਹੋ ਗਏ। ਆਪਾਂ ਸੈਨ ਫਰਾਂਸਿਸਕੋ ਵਾਲੀ ਵੀ ਦੇਖੀ ਸੀ, ਅੰਬੈਸੀ ਵਾਲੀ, ਉਹ ਹਜੇ ਤੱਕ ਵੀ ਜਿਹੜੀ ਆ ਉਹ ਕਹਿੰਦੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈਗੀ ਆ। ਜੀ ਬਿਲਕੁਲ ਬਿਲਕੁਲ। ਸੋ ਇਹ ਸਾਰਾ ਕੁਝ ਇਸ ਟਾਈਮ ਜਿਹੜਾ ਉਹ ਹੋ ਰਿਹਾ। ਸੋ ਇਹ ਲੇਟੈਸਟ ਅਪਡੇਟ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਹੁਣ ਖਬਰਾਂ ਦਾ ਸਮਾਂ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ।